ਜਾਂ ਫੰਡ ਰੇਜ਼ਿੰਗ ਹੁੰਦੀ ਆ ਉਹਦੇ ਨਾਲ ਉਹ ਫੈਡਰਲ ਗਵਰਨਮੈਂਟ ਮੈਚ ਕਰੂਗੀ। ਬਿਲਕੁਲ, ਉਹਨਾਂ ਕੋਲ ਅੱਧੇ ਜਿੱਦਾਂ ਕਹਿ ਲਓ ਵੀ ਖਰਚਣ ਦੇ ਲਈ ਡਾਲਰ ਹੁੰਦੇ, ਪਰ ਪੂਰੇ ਜਿਹੜਾ ਉਹ ਕੰਮ ਕਰਨ ਦੇ ਲਈ ਨਹੀਂ ਹੁੰਦੇ। ਸੋ ਫੈਡਰਲ ਸਰਕਾਰ ਕਾਫੀ ਜਿਹੜਾ ਇਸ ਦੇ ਵਿੱਚ ਹੱਥ ਬਟਾ ਸਕਦੀ ਹੈ ਤੁਹਾਡਾ। ਸੋ ਇਹ ਪਹਿਲੀ ਸੇਲਸ ਪਿਚ ਆ। ਅਜੇ ਇਹ ਨਹੀਂ ਆ ਵੀ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਦਸਤਖਤ ਕਰਤੇ ਹੋਣ, ਵੀ ਸਾਈਨ ਕਰਤੇ ਹੋਣ, ਪਰ ਉਹਨਾਂ ਨੇ ਸ਼ੁਰੂਆਤ ਕੀਤੀ ਇਸ ਗੱਲਬਾਤ ਦੀ। ਹੋਪਫੁਲੀ ਜਿਹੜਾ ਜਲਦ ਹੀ ਇਸ ਦੇ ਉੱਤੇ ਵੀ ਜਿਹੜੀ ਆ ਉਹ ਗੱਲ ਹੋਊਗੀ। ਓਬਾਮਾ ਕੇਅਰ ਤੋਂ ਗੱਲਾਂ ਜਿਹੜੀਆਂ ਨਵੀਆਂ ਸ਼ੁਰੂ ਹੋਈਆਂ ਸੀ, ਫਿਰ ਉਸ ਦੇ ਉੱਤੇ ਆਪਾਂ ਸਭ ਨੂੰ ਪਤਾ ਵੀ ਕਿਸ ਤਰੀਕੇ ਨਾਲ ਘਟਨਾ ਚੱਕਰ ਜਿਹੜਾ ਬਣਿਆ। ਫਿਰ ਟੈਕਸ ਵਾਲੀ ਗੱਲ ਆ, ਉਹ ਬਿੱਲ ਪਾਸ ਹੋਇਆ। ਫਿਰ ਗਵਰਨਮੈਂਟ ਸ਼ਟਡਾਊਨ ਹੋਣ ਦੀਆਂ ਗੱਲਾਂ ਸੀਗੀਆਂ। ਫਿਰ ਉਹ ਸਪੈਂਡਿੰਗ ਬਿੱਲ ਦੇ ਉੱਤੇ ਦੋਨਾਂ ਪਾਰਟੀਆਂ ਨੇ ਮਿਲ ਜੁਲ ਕੇ ਜਿਹੜਾ ਆ ਉਹ ਸਮਝੌਤਾ ਕਰਕੇ ਕੀਤਾ। ਸੋ ਹੁਣ ਆਪਣੇ ਅਗਲੇ ਜਿਹੜੇ ਆ ਉਹ ਕੈਂਪੇਨ ਦੇ ਜਿਹੜੇ ਵਾਅਦੇ ਦੇ ਵਾਂਗੂ ਅੱਗੇ ਵਧੇ ਨੇ, ਤੇ ਹੁਣ ਇਨਫਰਾਸਟ੍ਰਕਚਰ ਦੀ ਗੱਲ ਜਿਹੜੀ ਉਹ ਚੱਲ ਰਹੀ ਆ। ਤੇ ਆਪਾਂ ਸਾਰੇ ਜਾਣੇ ਹਮੇਸ਼ਾ ਹੀ ਜਦੋਂ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਕਰਦੇ ਆ, ਦੱਸਦੇ ਆ, ਖਾਸ ਕਰਕੇ ਜਿਹੜੇ ਟਰੱਕਾਂ ਵਾਲੇ ਸਪੈਸ਼ਲ ਪ੍ਰੋਗਰਾਮ ਆ, ਵੀ ਕਿਸ ਤਰੀਕੇ ਦੇ ਨਾਲ ਜਿੱਦਾਂ ਲੋਕਲ ਗਵਰਨਮੈਂਟਸ ਆ ਉਹ ਆਪਣੇ ਪੱਧਰ ਦੇ ਉੱਤੇ ਟੈਕਸ ਲਾ ਰਹੀਆਂ ਇਨਫਰਾਸਟ੍ਰਕਚਰ ਨੂੰ ਸਟਰੋਂਗ ਕਰਨ ਦੇ ਲਈ। ਜਿੱਦਾਂ ਕੈਲੀਫੋਰਨੀਆ ਦੇ ਵਿੱਚ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜਾ ਆ ਉਹ ਟੈਕਸ ਜਿਹੜਾ ਲਾਇਆ ਗਿਆ ਸੀ ਗੈਸ ਦੇ ਉੱਤੇ, ਜਿਹਦੇ ਕਰਕੇ ਸਭ ਤੋਂ ਵੱਧ ਮਹਿੰਗੀ ਗੈਸ ਜਿਹੜੀ ਹੈਗੀ ਆ ਕੈਲੀਫੋਰਨੀਆ 'ਚ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਹੁਣ ਇਹ ਟਾਈਮ ਹੈਗਾ ਆ ਜਿਹੜੇ ਵਰਕਿੰਗ ਅਮਰੀਕਨਸ ਹੈਗੇ ਆ ਉਹਨਾਂ ਨੂੰ ਮਾਡਰਨ ਜਿਹੜਾ ਇਨਫਰਾਸਟ੍ਰਕਚਰ ਆ ਉਹ ਦਿੱਤਾ ਜਾਵੇ। ਪਰ ਇਹਦੇ ਜਿਹੜੇ ਚਾਂਸ ਆ ਜਿਹੜੇ ਸੈਨੇਟ ਦੇ ਵਿੱਚ ਪਾਸ ਹੋਣ ਦੇ ਕਹਿੰਦੇ ਬਹੁਤ ਹਾਰਡ ਹੋਊਗਾ। ਇਹਦਾ ਰੀਜ਼ਨ ਇਹ ਆ ਵੀ ਜਿਹੜੇ ਬਹੁਤ ਸਾਰੇ ਕੰਜ਼ਰਵੇਟਿਵ ਰਿਪਬਲਿਕਨਸ ਹੈਗੇ ਆ ਉਹ ਬਹੁਤ ਹੈਰਾਨ ਆ ਵੀ ਪ੍ਰੈਜ਼ੀਡੈਂਟ ਟਰੰਪ ਇੰਨੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਵੱਡੀ ਰਕਮ ਜਿਹੜੀ ਆ ਉਹ ਸਪੈਂਡ ਕਰਨ ਜਾ ਰਹੇ ਆ। ਤੇ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਕਹਿੰਦੇ ਆ ਵੀ ਜਿਹੜੇ ਹੋਰ ਪਾਸੇ ਵੀ ਸਾਨੂੰ ਪੈਸੇ ਜਿਹੜੇ ਖਰਚਣੇ ਚਾਹੀਦੇ ਆ, ਖਾਸ ਕਰਕੇ ਵੈਟਰਨ ਹਸਪੀਟਲ, ਟੌਕਸਿਕ ਵੇਸਟ ਕਲੀਨ ਅਪ ਤੇ ਡਰਿੰਕਿੰਗ ਵਾਟਰ ਦੇ ਉੱਤੇ। ਤੇ ਸੋ ਬਿਲਕੁਲ ਸਾਰੀਆਂ ਚੀਜ਼ਾਂ ਹੈਗੀਆਂ ਡੈਫੀਨੇਟਲੀ। ਦੇਖੋ ਇੱਕ ਟਾਈਮ ਦੇ ਉੱਤੇ ਇੱਕ ਚੀਜ਼ ਹੀ ਜਿਹੜੀ ਆ ਉਹ ਆਈ ਥਿੰਕ ਜਿਹੜੀ ਉਹ ਕੀਤੀ ਜਾ ਸਕਦੀ ਆ। ਤੇ ਆਪਣੇ ਸਾਰੇ ਹੀ ਜਿਹੜੇ ਸਰੋਤੇ ਘੁੰਮਦੇ ਰਹਿੰਦੇ ਨੇ, ਖਾਸ ਕਰਕੇ ਜਿਹੜੇ ਟਰੱਕਰਸ ਨੇ ਉਹ ਦੱਸਦੇ ਰਹਿੰਦੇ ਨੇ ਕਈ ਥਾਵਾਂ ਦੇ ਉੱਤੇ ਵਾਕਈ ਰੋਡਸ ਦੇ ਜਿਹੜੇ ਹਾਲਾਤ ਕਾਫੀ ਜਿਹੜੇ ਮਾੜੇ, ਬਹੁਤ ਬੁਰਾ ਹਾਲ ਜਿਹੜਾ ਹੈਗਾ। ਜ਼ਰੂਰ ਉਹਨਾਂ ਨੂੰ ਜਿਹੜਾ ਚਾਹੀਦਾ ਆ, ਜਦ ਕਿ ਇਹ ਨਹੀਂ ਆ ਵੀ ਉਹਨਾਂ ਦੇ ਕੋਲ ਡਾਲਰਾਂ ਦੀ ਕੋਈ ਘਾਟ ਆ, ਵਾਧੂ ਆ। ਕੈਲੀਫੋਰਨੀਆ ਤੋਂ ਕਿਤੇ ਡਾਲਰਾਂ ਦੀ ਘਾਟ ਹੈਗੀ ਆ, ਵਾਧੂ ਟੈਕਸ ਜਾਂਦਾ, ਬਹੁਤ ਕੁਛ ਜਿਹੜਾ ਉੱਥੇ ਉਹਨਾਂ ਦੇ ਕੋਲ ਜਿਹੜਾ ਰਿਜ਼ਰਵ ਮਨੀ ਜਿਹੜੀ ਉਹ ਪਈ ਆ। ਪਰ ਕਿਤੇ ਨਾ ਕਿਤੇ ਜਿਹੜਾ ਉਹ ਕੰਮ ਕਰਕੇ ਕੋਈ ਜਿਹੜਾ ਉਹ ਰਾਜੀ ਨਹੀਂ ਹੁੰਦਾ। ਇਹ ਜਿਹੜੇ ਚੁਣਾਵੀ ਜਿਹੜੀਆਂ ਗੱਲਾਂ ਆ ਜਦੋਂ ਵੀ ਆਉਂਦੀਆਂ ਤੇ ਫਿਰ ਉਦੋਂ ਅਕਸਰ ਜਿਹੜਾ ਤੇਜ਼ੀ ਦੇ ਨਾਲ ਕੰਮ ਜਿਹੜਾ ਚੱਲਦਾ ਆ। ਤੇ ਇਹ ਵੀ ਚੀਜ਼ ਕਈ ਜਾਣੇ ਹਰਜੋਤ ਸਿੰਘ ਜੀ ਦੇਖ ਰਹੇ ਨੇ ਇਸ ਨੂੰ ਵੀ, ਕਿਉਂਕਿ ਇਹ ਜਿਹੜਾ ਸਾਲ ਆ ਇਲੈਕਸ਼ਨ ਈਅਰ ਹੈਗਾ ਆ, ਤੇ ਇਦਾਂ ਦੇ ਜਿਹੜੇ ਆਪਣੀ ਇਨਫਰਾਸਟ੍ਰਕਚਰ ਦੀ ਗੱਲ ਕਰਕੇ ਲੋਕਾਂ ਦਾ ਆਪਣੇ ਵੱਲ ਨੂੰ ਪੱਖ ਜਿਹੜਾ ਆ ਉਹ ਕਰਨ ਦੀ ਵੀ ਜਿਹੜੀ ਕੋਸ਼ਿਸ਼ ਜਿਹੜੀ ਆ ਕਹਿ ਰਹੇ ਆ ਵੀ ਹੋ ਸਕਦੀ ਆ। ਚਲੋ ਜੇ ਲੋਕਾਂ ਦਾ ਜਿਸ ਦੇ ਵਿੱਚ ਭਲਾ ਹੋਵੇ ਤਾਂ ਇਦਾਂ ਦੇ ਚੁਣਾਵੀ ਵਾਅਦੇ ਜੇ ਪੂਰੇ ਕੀਤੇ ਜਾਣ ਤਾਂ ਉਸ ਦੇ ਵਿੱਚ ਲੋਕਾਂ ਨੂੰ ਮਾੜਾ ਨਹੀਂ। ਬਾਕੀ ਜਿੱਦਾਂ ਇਰੀਗੇਸ਼ਨ ਦੀ ਆਪਾਂ ਗੱਲ ਕਰਦੇ ਹਾਂ, ਡੈਮਸ ਦੀ ਗੱਲ ਕਰਦੇ ਹਾਂ, ਰੈਜ਼ਰਵਾਇਰਸ ਦੀ ਜਿਹੜੀ ਆਪਾਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਗੱਲ ਕਰਦੇ ਹਾਂ, ਉਸ ਦੇ ਉੱਤੇ ਵੀ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹ ਬਿਲਕੁਲ ਨਵਾਂ ਨਹੀਂ ਹੈ। ਬਿਲਕੁਲ ਜਦੋਂ ਪ੍ਰੈਜ਼ੀਡੈਂਟ ਟਰੰਪ ਇਲੈਕਸ਼ਨ ਲੜ ਰਹੇ ਸੀ ਉਸੇ ਟਾਈਮ ਤੋਂ ਉਹਨਾਂ ਨੇ ਕਿਹਾ ਸੀ ਵੀ ਇਨਫਰਾਸਟ੍ਰਕਚਰ ਤੇ ਮੈਂ ਸਭ ਤੋਂ ਜ਼ਿਆਦਾ ਜ਼ੋਰ ਦਊਂਗਾ। ਇਹਦੇ ਵਿੱਚ ਇੱਕ ਗੱਲ ਗੁੱਡ ਜ਼ਰੂਰ ਵਾਈਟ ਹਾਊਸ ਵੱਲੋਂ ਆ ਰਹੀ ਆ, ਉਹ ਕਹਿੰਦੇ ਵੀ ਜਿਹੜੀ ਰੈਗੂਲੇਸ਼ਨਸ ਹੈਗੀਆਂ ਆ ਉਹ ਘਟਾਈਆਂ ਜਾਣਗੀਆਂ। ਕਿਉਂਕਿ ਕਈ ਵਾਰ ਕੀ ਹੁੰਦਾ ਸੀ, ਕਹਿੰਦੇ ਵੀ ਇੱਕ ਸੜਕ ਜੇ ਨਵੀਂ ਕੱਢਣੀ ਹੋਵੇ ਕਿਤੇ 10-10 ਸਾਲ ਲੱਗ ਜਾਂਦੇ ਸੀ ਉਹਨੂੰ ਰੈਗੂਲੇਸ਼ਨ ਚੋਂ ਹੀ ਪਾਸ ਹੁੰਦੇ ਹੋਏ, ਤੇ ਉਹ ਸਮਾਂ ਘਟਾਇਆ ਜਾਊਗਾ। ਤੇ ਦੂਸਰਾ ਉਹ ਕਹਿੰਦੇ ਵੀ ਇੱਕ ਅਸੀਂ ਪਰਮਾਨੈਂਟ ਫਿਕਸ ਇਸ ਹਿਸਾਬ ਨਾਲ ਕਰ ਰਹੇ ਹੈਗੇ ਆ ਵੀ ਬਹੁਤਾ ਜਿਹੜਾ ਇੱਕ ਸਪੈਸੀਫਿਕ ਮਨੀ ਉਹ ਨਹੀਂ ਰੱਖਿਆ ਹੈ ਰੂਰਲ ਕਮਿਊਨਿਟੀਜ਼ ਲਈ। ਜਿਹੜੇ ਪੇਂਡੂ ਏਰੀਏ ਹੈਗੇ ਆ, ਛੋਟੇ-ਛੋਟੇ ਟਾਊਨ ਵਾਲੇ ਏਰੀਏ ਆ, ਉੱਥੇ ਜਿਹੜੇ ਲੋਕਾਂ ਨੂੰ ਵੀ ਨਾਲੇ ਵਰਕਫੋਰਸ ਟ੍ਰੇਨਿੰਗ ਮਿਲੂਗੀ, ਨਾਲੇ ਜੌਬਸ ਮਿਲੂਗੀ ਜਿਹੜੀਆਂ ਇਨਫਰਾਸਟ੍ਰਕਚਰ ਦੇ ਉੱਤੇ ਕੰਮ ਕਰਨ ਦੇ ਲਈ। ਕਿਉਂਕਿ ਆਪਾਂ ਦੇਖਿਆ ਜਿਹੜੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਇਨਫਰਾਸਟ੍ਰਕਚਰ, ਜਿਹੜੇ ਡੈਮਸ, ਬ੍ਰਿਜਸ, ਹੋਰ ਜਿਹੜੀਆਂ ਹਾਈਵੇਜ਼ ਹੈਗੀਆਂ, ਇੱਦਾਂ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ 'ਤੇ ਕੰਮ ਕਰਨ ਦੇ ਲਈ ਜਿਹੜੀ ਜ਼ਿਆਦਾ ਪੜ੍ਹੀ ਲਿਖੀ ਜਿਹੜੇ ਲੋਕ ਨਹੀਂ ਹੈਗੇ ਉਹਨਾਂ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਇੰਟਰਨਸ਼ਿਪ ਜਾਂ ਕੋਈ ਟ੍ਰੇਨਿੰਗ ਪ੍ਰੋਗਰਾਮ ਨਹੀਂ ਹੈਗਾ। ਤੇ ਕਈ ਵਾਰੀ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਜਿਹੜੇ ਕੰਮ ਕਰਦੇ ਹੈਗੇ ਆ। ਸੋ ਇਹ ਬਿਲਕੁਲ ਵਧੀਆ ਪੁਆਇੰਟ ਆ ਜੇ ਇੱਦਾਂ ਦਾ ਕੋਈ ਟ੍ਰੇਨਿੰਗ ਦਾ ਪ੍ਰੋਗਰਾਮ ਵੀ ਸ਼ੁਰੂ ਹੁੰਦਾ ਹੈਗਾ, ਕਿਉਂਕਿ ਕਈ ਵਾਰੀ ਕਈ ਲੋਕ ਰੂਰਲ ਕਮਿਊਨਿਟੀਜ਼ ਦੇ ਵਿੱਚ ਜਿਹੜੀਆਂ ਉੱਦਾਂ ਦੀਆਂ ਟੈਕਨੀਕਲ ਜੌਬਾਂ ਨਹੀਂ ਹੁੰਦੀਆਂ, ਸੋ ਇੱਦਾਂ ਦੇ ਜਿਹੜੇ ਪ੍ਰੋਜੈਕਟ ਦੇ ਉੱਤੇ ਉਹ ਕੰਮ ਕਰ ਸਕਦੇ ਹੋਣ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕੱਲ ਇੱਕ ਜਹਾਜ਼ ਜਿਹੜਾ ਮਾਸਕੋ ਨੂੰ ਜਿਹੜਾ ਕਹਿੰਦੇ ਜਾ ਰਿਹਾ ਸੀ, ਜਿਸ ਦੇ ਵਿੱਚ 71 ਲੋਕ ਸਵਾਰ ਸੀਗੇ, ਉਹ ਅਚਾਨਕ ਜਿਹੜਾ ਲਾਪਤਾ ਜਿਹੜਾ ਹੋ ਗਿਆ, ਉਸ ਦੇ ਬਾਰੇ
ਜਿਹੜਾ ਕਾਫੀ ਲੋਕਾਂ ਨੂੰ ਇਹੀ ਜਿਹੜਾ ਖਦਸ਼ਾ ਆ ਵੀ ਸ਼ਾਇਦ ਜਿਹੜਾ ਕ੍ਰੈਸ਼ ਨਾ ਹੋ ਗਿਆ ਹੋਵੇ ਜਹਾਜ਼, ਕਿਉਂਕਿ ਉਸ ਦੇ ਬਾਰੇ ਜਿਹੜਾ ਕੁਝ ਪਤਾ ਜਿਹੜਾ ਉਹ ਨਾ ਲੱਗ ਸਕਿਆ। ਸੋ ਹੋਪਫੁਲੀ ਸਾਰੇ ਜਣੇ ਜਿਹੜੇ ਆ ਉਹ ਠੀਕ ਠਾਕ ਹੋਣ, ਪਰ ਅਜੇ ਵੀ ਜਿਹੜੇ ਆ ਉਹ ਲੋਕਾਂ ਨੂੰ ਟੈਨਸ਼ਨ ਹੈ। ਇਨਫੈਕਟ ਜਿਹੜੀਆਂ ਲੇਟੈਸਟ ਖਬਰਾਂ ਦੇ ਅਨੁਸਾਰ ਹਰਜੋਤ ਸਿੰਘ ਜੀ ਰਿਪੋਰਟ ਦੇ ਵਿੱਚ ਇਹੀ ਜਿਹੜੀ ਇਸ ਟਾਈਮ ਗੱਲ ਆ ਰਹੀ ਆ, ਇਨਫੈਕਟ ਉਹ ਜਹਾਜ਼ ਵਾਕਿਆ ਹੀ ਜਿਹੜਾ ਕ੍ਰੈਸ਼ ਹੋ ਚੁੱਕਾ ਤੇ ਜਿਸ ਦੇ ਬੋਡੀ ਪਾਰਟਸ ਵੀ ਲੱਭੇ ਹੈਗੇ ਉਹਨਾਂ ਸੋ 71 ਲੋਕ ਜਿਹੜੇ ਇਸ ਬਹੁਤ ਹੀ ਦਰਦਨਾਕ ਹਾਦਸੇ ਦੇ ਵਿੱਚ ਜਿਹੜੇ ਆ ਉਹ ਮਾਰੇ ਗਏ ਆ। ਕਈ ਜਗ੍ਹਾ ਦੇ ਉੱਤੇ ਹਰਜੋਤ ਸਿੰਘ ਜੀ ਇਸ ਦੇ ਬਾਰੇ ਉਹ ਪਤਾ ਲੱਗਾ ਆ ਵੀ ਕਈਆਂ ਨੇ ਜਿਹੜੀ ਵੀਡੀਓ ਵੀ ਉਸ ਦੀ ਕਈ ਡੈਸ਼ ਕੈਮਸ ਦੇ ਜ਼ਰੀਏ ਜਿਹੜੀ ਵੀਡੀਓ ਆ ਉਸ ਦੀ ਲੋਕਾਂ ਨੇ ਜਿਹੜੀ ਉਹ ਦੇਖੀ ਗਈ ਆ। ਮਾਸਕੋ ਤੋਂ ਜਿਹੜਾ ਉਹ ਰਵਾਨਗੀ ਜਿਹੜੀ ਉਸ ਦੀ ਹੋਈ ਸੀਗੀ ਔਰਸਕ ਕਰਕੇ ਜਿਹੜਾ ਰਸ਼ੀਆ ਦਾ ਇੱਕ ਹੋਰ ਸ਼ਹਿਰ ਆ ਉੱਧਰ ਨੂੰ ਉਹ ਜਾ ਰਿਹਾ ਸੀਗਾ। ਜਦ ਉਡਾਨ ਲੈਂਦਿਆਂ ਹੀ ਕੁਝ ਸਮੇਂ ਬਾਅਦ ਹੀ ਜਿਹੜਾ ਇਹ ਜਹਾਜ਼ ਆ ਉਹਨਾਂ ਦਾ ਉਹ ਕ੍ਰੈਸ਼ ਹੋ ਗਿਆ ਤੇ 71 ਲੋਕ ਜਿਹੜੇ ਇਸ ਦੇ ਵਿੱਚ ਮਾਰੇ ਗਏ। ਬਹੁਤ ਹੀ ਇੱਕ ਦੁਖਦਾਈ ਖਬਰ ਜਿਹੜੀ ਆ ਉਹ ਆ ਰਹੀ ਆ। ਜੀ ਅਗਲੀ ਖਬਰ ਵੱਲ ਜਾਈਏ। ਅੱਜ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਹੈਗੇ ਆ ਤੇ ਮਿਸ਼ੈਲ ਓਬਾਮਾ ਉਹ ਅੱਜ ਫੇਰ ਹਾਈਲਾਈਟ ਹੋਏ ਹੈਗੇ ਆ। ਉਹ ਕਿਸੇ ਪੋਲੀਟੀਕਲ ਕੰਮ ਦੇ ਲਈ ਨਹੀਂ, ਪਰ ਅੱਜ ਉਹਨਾਂ ਦੀ ਜਿਹੜੀ ਆਫੀਸ਼ੀਅਲ ਪੋਰਟਰੇਟਸ ਹੈਗੀ ਆ ਉਹ ਰਿਲੀਜ਼ ਕੀਤੀਆਂ ਗਈਆਂ ਸਮਿਥਸੋਨੀਅਨ ਨੈਸ਼ਨਲ ਪੋਰਟਰੇਟ ਗੈਲਰੀ ਵੱਲੋਂ। ਜਿਹੜੀ ਇਹ ਪੋਰਟਰੇਟ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਜੇਲ ਯੂਨੀਵਰਸਿਟੀ ਦਾ ਜਿਹੜਾ ਟ੍ਰੇਨਡ ਪੇਂਟਰ ਹੈਗਾ ਆ ਕਿਹਿੰਦੇ ਵਿਲੇ ਉਹਦਾ ਨਾਮ ਦੱਸਿਆ ਹੈਗਾ, ਉਸਨੇ ਬਹੁਤ ਸਾਰੀਆਂ ਜਿਹੜੀਆਂ ਅਫਰੀਕਨ ਅਮਰੀਕਨ ਲੋਕਾਂ ਦੇ ਉੱਤੇ ਪੇਂਟਿੰਗਸ ਕੀਤੀਆਂ ਸੀਗੀਆਂ। ਉਹਨੂੰ ਰਿਕੁਐਸਟ ਕੀਤੀ ਸੀ ਜਦੋਂ ਵੀ ਪੇਂਟਿੰਗ ਬਣਾਉਣ ਦੇ ਲਈ। ਤੇ ਅੱਜ ਜਿਹੜੀ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀਆਂ ਜਿਹੜੀਆਂ ਪੇਂਟਿੰਗਸ ਹੈਗੀਆਂ ਆ ਉਹ ਆਫੀਸ਼ੀਅਲੀ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਹੈਗੀਆਂ ਸਮਿਥਸੋਨੀਅਨ ਜਿਹੜੀ ਹੈਗੀ ਆ ਇੰਸਟੀਚਿਊਟ ਜਿਹੜੀ ਉੱਥੇ ਨੈਸ਼ਨਲ ਮਿਊਜ਼ੀਅਮ ਦੇ ਵਿੱਚ। ਜੀ ਬਿਲਕੁਲ ਦੱਸਦੇ ਜਾਈਏ ਵੀ ਜਿਹੜੇ ਸਾਬਕਾ ਰਾਸ਼ਟਰਪਤੀਆਂ ਦੀਆਂ ਹਮੇਸ਼ਾ ਹੀ ਜਿਹੜੀਆਂ ਇੱਦਾਂ ਪੋਰਟਰੇਟਸ ਜਿਹੜੀਆਂ ਉਹ ਬਣਦੀਆਂ ਨੇ, ਜੋ ਵੀ ਉਹਨਾਂ ਨੂੰ ਜਿਹੜੀਆਂ ਪਸੰਦ ਹੁੰਦੀਆਂ ਨੇ ਉਸ ਹਿਸਾਬ ਦੇ ਨਾਲ ਕਈ ਜਿਹੜੇ ਆ ਉਹ ਤਸਵੀਰਾਂ ਨੂੰ ਥੋੜਾ ਜਿਹਾ ਪੇਂਟਿੰਗ ਟੱਚ ਦੇ ਕੇ ਜਿਹੜਾ ਉਹ ਕਰਦੇ ਨੇ ਤੇ ਹਮੇਸ਼ਾ ਹੀ ਜ਼ਿਆਦਾਤਰ ਹਰਜੋਤ ਸਿੰਘ ਜੀ ਪੇਂਟ ਹੋ ਕੇ ਹੀ ਜਿਹੜੀਆਂ ਪੇਂਟਿੰਗ ਦੇ ਰੂਪ ਦੇ ਵਿੱਚ ਪੋਰਟਰੇਟਸ ਬਣਾਈਆਂ ਜਾਂਦੀਆਂ। ਖਾਸ ਗੱਲ ਇਹਨਾਂ ਦੀ ਜਿਹੜੀ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਤਸਵੀਰ ਦੇ ਵਿੱਚ ਇਹ ਸੀਗੇ ਵੀ ਆਲੇ ਦੁਆਲੇ ਹਰੇ ਹਰੇ ਪੱਤੇ ਨੇ ਤੇ ਆਪ ਵਿਚਕਾਰ ਕੁਰਸੀ ਦੇ ਉੱਤੇ ਜਿਹੜੇ ਬੈਠੇ ਹੋਏ ਜਿਹੜੇ ਆ ਉਹ ਨਜ਼ਰ ਇਸ ਦੇ ਵਿੱਚ ਉਹ ਆ ਰਹੇ ਨੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੀ ਕਿਹਾ ਸੀ ਜਿਹੜਾ ਪੇਂਟਰ ਨੂੰ, ਤੇ ਉਹਨਾਂ ਨੇ ਜੋਕਿੰਗਲੀ ਕਿਹਾ ਵੀ ਪੇਂਟਰ ਨੂੰ ਮੈਂ ਇਹ ਕਿਹਾ ਸੀ ਵੀ ਇੱਕ ਤਾਂ ਮੇਰੇ ਚਿੱਟੇ ਵਾਲ ਥੋੜੇ ਘੱਟ ਦਿਖਾਈ ਤੇ ਦੂਜੇ ਜਿਹੜੇ ਮੇਰੇ ਕੰਨ ਆ ਉਹ ਛੋਟੇ ਕਰਦੇ ਥੋੜਾ ਜਿਹਾ, ਕਿਉਂਕਿ ਸਾਰਿਆਂ ਨੂੰ ਪਤਾ ਵੀ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਹੈਗੇ ਇਹਨਾਂ ਦੇ ਜਿਹੜੇ ਕੰਨ ਆ ਉਹ ਕਾਫੀ ਵੱਡੇ ਸੀ, ਜ਼ਿਆਦਾ ਵਧੀਆ ਨਜ਼ਰ ਆਉਂਦੇ ਸੀਗੇ। ਸੋ ਮਜ਼ਾਕ ਦੇ ਵਿੱਚ ਉਹਨਾਂ ਨੇ ਉਹ ਜਿਹੜੀ ਉਹ ਗੱਲ ਆਖੀ ਸੀਗੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਆ, ਇੱਕ ਹੋਰ ਮਾੜੀ ਖਬਰ ਜਿਹੜੀ ਆ ਰਹੀ ਹੈ ਗ੍ਰੈਂਡ ਕੈਨੀਅਨ ਦੇ ਵਿੱਚ ਬੀਤੇ ਦਿਨੀ ਜਿਹੜਾ ਇੱਕ ਹੈਲੀਕਾਪਟਰ ਕ੍ਰੈਸ਼ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਕੁਝ ਲੋਕ ਜਿਹੜੇ ਉਹ ਮਾਰੇ ਗਏ ਸੀ ਤੇ ਜਿਨ੍ਹਾਂ ਵਿੱਚੋਂ ਇਹ ਪਤਾ ਲੱਗਾ ਵੀ ਜਿਹੜੇ 3 ਲੋਕ ਜਿਹੜੇ ਮਰੇ ਸੀ ਉਹ ਬ੍ਰਿਟਿਸ਼ ਮੂਲ ਦੇ ਜਿਹੜੇ ਲੋਕ ਸੀ। ਉਹਨਾਂ ਨੂੰ ID ਜਿਹੜਾ ਆ ਉਹ ਕਰ ਲਿਆ ਗਿਆ ਆ। ਅਮਰੀਕਨ ਜਿਹੜੇ ਉੱਥੇ ਆਏ ਹੋਏ ਸੀਗੇ ਇੱਥੇ ਹੌਲੀਡੇਜ਼ ਦੇ ਵਿੱਚ ਮਨਾਉਣ ਦੇ ਲਈ ਉੱਥੇ ਪਹੁੰਚੇ ਸੀਗੇ, ਪਰ ਅਚਾਨਕ ਜਿਹੜਾ ਆ ਉਹਨਾਂ ਦਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਬੜੀ ਛੋਟੀ ਉਮਰ ਦੇ ਸੀਗੇ ਹਰਜੋਤ ਸਿੰਘ ਜੀ। ਬੈਕੀ ਡੌਬਸਨ 27 ਸਾਲ ਤੇ ਉਸ ਦਾ ਜਿਹੜਾ ਬॉयਫ੍ਰੈਂਡ ਸਟੂਅਰਟ ਹਿੱਲ 30 ਸਾਲ ਦੇ ਨਾਲ ਉਸ ਦਾ ਜਿਹੜਾ ਭਰਾ ਸੀਗਾ ਜੇਸਨ ਹਿੱਲ 32 ਸਾਲ। ਇਹ ਤਿੰਨੇ ਜਾਣੇ ਜਿਹੜੇ ਇਸ ਹਾਦਸੇ ਦੇ ਵਿੱਚ ਜਿਹੜੇ ਉਹ ਮਾਰੇ ਗਏ। ਗ੍ਰੈਂਡ ਕੈਨੀਅਨ ਦੇ ਵਿੱਚ ਰੋਜ਼ਾਨਾ ਹੀ ਉੱਥੇ ਬਹੁਤ ਸਾਰੇ ਜਿਹੜੇ ਹੈਲੀਕਾਪਟਰ ਰਾਈਡਸ ਜਿਹੜੀਆਂ ਦਿੱਤੀਆਂ ਜਾਂਦੀਆਂ ਆ, ਉੱਤੋਂ ਦੀ ਜਿਹੜੇ ਦ੍ਰਿਸ਼ ਦਿਖਾਏ ਜਾਂਦੇ ਨੇ ਵੀ ਕਿਸ ਤਰੀਕੇ ਦੇ ਨਾਲ ਇਹ ਕਿੰਨਾ ਡੂੰਘਾ 1 ਮੀਲ ਤੋਂ ਵੀ ਡੂੰਘਾ ਜਿਹੜਾ ਕੈਨੀਅਨ ਜਿਹੜਾ ਹੈਗਾ ਆ। ਫਿਰ ਇੱਕ ਪਾਸੇ ਕਿਉਂਕਿ ਕੈਨੀਅਨ ਦੇ ਇੱਕ ਪਾਸੇ ਯੂਟਾ ਐਰੀਜ਼ੋਨਾ, ਸੋ ਸਟੇਟਸ ਨੂੰ ਜਿਹੜਾ ਉਹ ਇੱਕ ਬਾਰਡਰ ਲਾਈਨ ਦੇ ਵਜੋਂ ਵੀ ਉਹ ਐਕਟ ਕਰਦਾ ਹੈ। ਸੋ ਸਾਰਾ ਕੁਝ ਜਿਹੜਾ ਉਹ ਦਿਖਾਉਂਦੇ ਨੇ, ਇਨਫੋਰਮੇਸ਼ਨ ਵੀ ਦਿੰਦੇ ਨੇ, ਪਰ ਜਿਹੜੇ ਇਸ ਟਾਈਮ ਜਾਂਚ ਦੇ ਜਿਹੜੇ ਆਦੇਸ਼ ਦੇ ਦਿੱਤੇ ਗਏ ਆ ਵੀ ਕੀ ਕਾਰਨ ਹੋਇਆ ਜਿਹੜਾ ਹੈਲੀਕਾਪਟਰ ਆ ਉਹ ਦੁਰਘਟਨਾਗ੍ਰਸਤ ਹੋ ਗਿਆ ਤੇ ਇੱਕ ਫਾਇਰੀ ਬਾਲ ਕਹਿੰਦੇ ਆ ਅੱਗ ਦੇ ਵਿੱਚ ਜਿਹੜਾ ਬਿਲਕੁਲ ਜਕੜਿਆ ਗਿਆ ਜਿਸ ਦੇ ਵਿੱਚ 3 ਜਾਣਿਆਂ ਦੀ ਜਿਹੜੀ ਆ ਉਹ ਮੌਤ ਜਿਹੜੇ ਖਾਸ ਕਰਕੇ ਜਿਹੜੇ
ਬ੍ਰਿਟੇਨ ਤੋਂ ਜਿਹੜੇ ਉਹ ਆਏ ਸੀਗੇ ਜੀ। ਜੇ ਅਗਲੀ ਖਬਰ ਵੱਲ ਆਈਏ, ਇੱਥੇ ਵੀ ਰਾਜ ਕਰਮਵੀਰ ਸਿੰਘ ਜੀ ਜਿਹੜੇ ਕਈ ਪੋਲੀਟੀਸ਼ੀਅਨ ਹੈਗੇ ਆ ਉਹ ਪੈਸੇ ਦਾ ਗਲਤ ਯੂਜ਼ ਕਰਦੇ ਹੈਗੇ ਆ। ਅੱਜ ਇੱਕ ਖਬਰ ਆਈ ਹੈਗੀ ਆ, EPA ਜਿਹੜੀ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਆ, ਉਹਦੇ ਜਿਹੜੇ ਚੀਫ ਹੈਗੇ ਆ ਸਕਾਟ ਪ੍ਰੂਇਟ, ਉਹਨਾਂ ਨੇ ਕਹਿੰਦੇ ਵੀ $1641 ਦੀ ਇੱਕ ਟਿਕਟ ਜਿਹੜੀ ਆ ਵਾਸ਼ਿੰਗਟਨ DC ਤੋਂ ਨਿਊਯਾਰਕ ਦੀ ਫਸਟ ਕਲਾਸ ਦੀ ਲਈ, ਜਦੋਂ ਕਿ ਕਹਿੰਦੇ ਸਿਰਫ ਡਿਫਰੈਂਸ ਜਿਹੜਾ ਵਾਸ਼ਿੰਗਟਨ DC ਤੋਂ ਨਿਊਯਾਰਕ ਦਾ ਸਿਰਫ 200 ਮੀਲ ਦਾ ਹੀ ਆ। ਸੋ 200 ਮੀਲ ਦੇ ਲਈ ਬਾਈ ਏਅਰ ਜਾਣ ਦੇ ਉਹਨਾਂ ਨੇ ਟਿਕਟ ਦੇ ਉੱਤੇ $1641 ਜਿਹੜੇ ਖਰਚ ਕੀਤੇ। ਹੁਣ ਇਹਦਾ ਜਿਹੜਾ ਕਾਫੀ ਰੌਲਾ ਪੈ ਰਿਹਾ ਹੈਗਾ ਆ। ਤੇ ਪਿਛਲੇ ਜੂਨ ਦੇ ਵਿੱਚ ਵੀ ਉਹਨਾਂ ਨੇ $36,000 ਜਿਹੜਾ ਆ ਸਿਨਸਨਾਟੀ ਤੋਂ ਨਿਊਯਾਰਕ ਇੱਕ ਮਿਲਟਰੀ ਜੈਟ ਦੇ ਉੱਤੇ ਜਾਣ ਦੇ ਉੱਤੇ ਖਰਚਿਆ, ਕਿਉਂਕਿ ਉਹਨਾਂ ਨੇ ਇੱਕ ਰੋਮ ਦੀ ਜਿਹੜੀ ਰਿਟਰਨ ਟਿਕਟ ਸੀ ਉਹ $7,000 ਦੀ ਜਿਹੜੀ ਬਾਈ ਕੀਤੀ ਸੀ। ਜੇ ਟੋਟਲ ਕਹਿੰਦੇ ਦੇਖਿਆ ਜਾਵੇ ਵੀ 90,000 ਤੋਂ ਵੱਧ ਜਿਹੜਾ ਟੈਕਸ ਪੇਅਰ ਦਾ ਡਾਲਰ ਆ ਉਹਨਾਂ ਟਰੈਵਲ ਦੇ ਉੱਤੇ ਉਹਨਾਂ ਨੇ ਵਰਤਿਆ ਪਿਛਲੇ ਕੁਝ ਕੁ ਹਫ਼ਤਿਆਂ ਦੇ ਦੌਰਾਨ। ਇਹ ਤੋਂ ਪਹਿਲਾਂ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਉਹਨਾਂ ਦੇ ਸੈਕਟਰੀ ਸੀਗੇ, ਹੈਲਥ ਸੈਕਟਰੀ ਟੌਮ ਪ੍ਰਾਈਸ, ਉਹਨਾਂ ਨੇ 5 ਲੱਖ ਦੇ ਕਰੀਬ ਚਾਰਟਰ ਜਿਹੜੀਆਂ ਫਲਾਈਟ ਸੀਗੀਆਂ ਉਹਨਾਂ ਦੇ ਉੱਤੇ ਪੈਸੇ ਖਰਚੇ ਸੀ, ਤੇ ਫਿਰ ਉਹਨਾਂ ਨੂੰ ਜਿਹੜਾ ਸਟੈਪ ਡਾਊਨ ਵੀ ਕਰਨਾ ਪਿਆ ਸੀ। ਜੀ ਇਹੀ ਨਹੀਂ, ਜਿਹੜਾ ਸਟੀਵ ਮਨੂਚਨ ਜਿਹੜਾ ਹੈਗਾ ਉਸ ਦੀਆਂ 7 ਮਿਲਟਰੀ ਫਲਾਈਟਸ ਦਾ ਹੁਣ ਤੱਕ $8,11,798 ਖਰਚਾ ਜਿਹੜਾ ਟੈਕਸ ਪੇਅਰ ਦੇ ਉੱਤੇ ਜਿਹੜਾ ਉਹ ਪੈ ਚੁੱਕਾ ਆ। ਉਧਰ ਜਿਹੜਾ ਇੰਟੀਰੀਅਰ ਸੈਕਟਰੀ ਹੈਗਾ ਆ ਰਾਇਨ ਜ਼ਿੰਕੇ, ਉਸ ਦੇ ਵੀ ਟਰੈਵਲ ਨੇ ਕਈ ਜਿਹੜੇ ਆ ਆਈਬ੍ਰਾਊਜ਼ ਰੇਜ਼ ਕੀਤੇ ਆ ਵੀ ਅੱਛਾ ਜੀ ਇੰਨਾ ਖਰਚਾ ਜਿਹੜਾ ਆ ਉਹ ਆ ਰਿਹਾ ਆ। ਹੁਣ ਤੱਕ $12,000 ਉਸਨੇ ਖਰਚਿਆ। ਤੇ ਹਰਜੋਤ ਸਿੰਘ ਜੀ ਇਸ ਦੇ ਨਾਲ ਜੁੜੀ ਇੱਕ ਹੋਰ ਇਸ ਤੋਂ ਪਹਿਲਾਂ ਖਬਰ ਆ ਰਹੀ ਸੀ, ਇਹ ਆਪਣਾ ਇੱਕ ਜਿਹੜਾ ਨੈਸ਼ਨਲ ਪਾਰਕਸ ਦੇ ਵਿੱਚ ਜਿਹੜਾ ਘਰ ਹੁੰਦਾ ਆ ਉਸ ਨੂੰ ਕੀ ਕਰਨਾ ਚਾਹੁੰਦੇ ਸੀ, ਉਹਨਾਂ ਨੇ $30,000 ਜਿਹੜਾ ਮੰਗਿਆ ਸੀਗਾ ਸਰਕਾਰ ਕੋਲੋਂ ਵੀ ਉਸ ਨੂੰ ਰੈਨੋਵੇਟ ਜਿਹੜਾ ਉਹ ਠੀਕ ਕੀਤਾ ਜਾਵੇ, ਪਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਰੈਨੋਵੇਟ ਕਰਾ ਕੇ ਉਸ ਨੂੰ ਰੈਂਟ ਦੇ ਉੱਤੇ ਜਿਹੜਾ ਆ ਉਹ ਚਾੜ ਕੇ ਆਪ ਜਿਹੜੇ ਉਸ ਦੇ ਵਿੱਚੋਂ ਜਿਹੜੇ ਪੈਸੇ ਕਮਾਉਣਾ ਚਾਹੁੰਦੇ ਸੀਗੇ। ਕਾਫੀ ਜਿਹੜਾ ਇਸ ਤਰੀਕੇ ਦਾ ਜਿਹੜਾ ਰੌਲਾ ਰੱਪਾ ਆ ਉਹ ਪੈ ਰਿਹਾ ਹੈਗਾ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ 'ਚ ਜਿਹੜਾ ਉਹ ਕੀ ਬਣਦਾ ਆ। ਤੇ ਨਾਲ ਹੀ ਹਰਜੋਤ ਸਿੰਘ ਜੀ ਆਪਾਂ ਦੱਸੀਏ ਵੀ ਵਾਈਟ ਹਾਊਸ ਦੇ ਵਿੱਚ ਜਿਹੜਾ ਇਸ ਟਾਈਮ ਕਹਿ ਲਓ ਵੀ ਜੋ ਸਕੈਂਡਲ ਦੇ ਅਧੀਨ ਜਿਹੜਾ ਚੱਲ ਰਿਹਾ ਆ, ਜਿਹੜੇ ਇੱਕ ਜਿਹੜਾ ਬੰਦਾ ਜਿਸ ਦੇ ਉੱਤੇ ਆਪਣੀ ਵਹੁਟੀ ਨੂੰ ਮਾਰਨ ਦੇ, ਕੁੱਟਣ ਦੇ, ਅਬਿਊਜ਼ ਦੇ ਜਿਹੜੇ ਦੋਸ਼ ਲੱਗੇ ਆ, ਉਸ ਨੂੰ ਕੱਲ ਰਾਸ਼ਟਰਪਤੀ ਟਰੰਪ ਡਿਫੈਂਡ ਕਰਦੇ ਜਿਹੜੇ ਆ ਉਹ ਨਜ਼ਰ ਆਏ। ਉਹ ਕਹਿੰਦੇ ਵੀ ਇਹਦੇ ਵਿੱਚ ਬਹੁਤ ਗ੍ਰੇਟ ਪੋਟੈਂਸ਼ੀਅਲ ਹੈਗਾ ਆ ਤੇ ਸਾਨੂੰ ਜਦ ਕਿ ਬਹੁਤ ਸਾਰੀਆਂ ਰਿਪੋਰਟਾਂ ਦੱਸਦੀਆਂ ਵੀ ਇਸ ਦੇ ਬਾਰੇ ਕਾਫੀ ਕੁਝ ਪਤਾ ਸੀਗਾ ਵੀ ਇਦਾਂ ਦਾ ਕੰਮ ਜਿਹੜਾ ਉਹ ਕਰ ਰਿਹਾ ਆ। ਬੜੀ ਅਫਸੋਸ ਹੁੰਦਾ ਜਦੋਂ ਰਾਸ਼ਟਰਪਤੀ ਇੱਕ ਆਪਣੀ ਡੋਮੈਸਟਿਕ ਵਾਇਲੈਂਸ ਵਾਲੇ ਬੰਦੇ ਨੂੰ ਜਿਹੜਾ ਆ ਉਹ ਜਿਹੜਾ ਸਪੋਰਟ ਕਰਦੇ ਹੋਏ ਇਸ ਤਰੀਕੇ ਦੇ ਨਜ਼ਰ ਆਉਂਦੇ ਆ। ਜਦ ਕੋਈ ਨੈਸ਼ਨਲ ਐਂਥਮ ਦੇ ਉੱਤੇ ਨਹੀਂ ਖੜਦਾ ਤੇ ਉਹਨਾਂ ਨੂੰ ਸਨਸ ਆਫ ਬੀ ਜਿਹੜਾ ਆਪਾਂ ਇੱਥੇ ਹੁਣ ਕਹਿ ਨਹੀਂ ਸਕਦੇ, ਉਹ ਗਾਲ ਕਹਿ ਕੇ ਜਿਹੜਾ ਆ ਉਹ ਬੁਲਾਇਆ ਜਾਂਦਾ ਆ ਤੇ ਜਨਾਨੀ ਕੁੱਟਣ ਵਾਲੇ ਨੂੰ ਇਸ ਤਰੀਕੇ ਦੇ ਨਾਲ ਉਹ ਡਿਫੈਂਡ ਜਿਹੜਾ ਆ ਉਹ ਕਰ ਰਹੇ ਨੇ। ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਦੇਖਣ ਦੀ ਜ਼ਰੂਰਤ ਹੈਗੀ ਆ। ਤੇ ਕੁਝ ਦਿਨ ਪਹਿਲਾਂ ਇੱਕ ਟਵੀਟ ਦੇ ਵਿੱਚ ਇਹਨਾਂ ਨੇ ਕਾਫੀ ਹੋਰ ਗਲਤ ਆંકੜੇ ਵੀ ਜਿਹੜੇ ਉਹ ਪੇਸ਼ ਕਰ ਦਿੱਤੇ ਸੀ 2008 ਤੋਂ 2011 ਨੂੰ ਜਿਹੜਾ ਉਹ ਲੈ ਕੇ, ਜਦ ਕਿ ਉਦੋਂ ਇਹ ਪਤਾ ਲੱਗਾ ਵੀ ਐਕਚੁਅਲ ਦੇ ਵਿੱਚ ਇਹਨਾਂ ਦੀ ਆਪਣੀ ਪਾਰਟੀ ਦੇ ਬੁਸ਼ ਹੀ ਜਿਹੜੇ ਆ ਡਾਕਾ ਨੂੰ ਲੈ ਕੇ ਜਿਹੜਾ ਉਹਨਾਂ ਨੇ ਟਵੀਟ ਕੀਤਾ ਸੀ ਉਸ ਟਾਈਮ ਦੇ ਉੱਤੇ ਉਹੀ ਜਿਹੜੇ ਸੀਗੇ ਵੀ ਉਦੋਂ ਕਹਿੰਦੇ ਡਾਕਾ ਦੇ ਉੱਤੇ ਕਿਉਂ ਨਾ ਗੱਲ ਕੀਤੀ, ਜਦ ਕਿ ਇਹਨਾਂ ਨੂੰ ਸ਼ਾਇਦ ਚੇਤਾ ਭੁੱਲ ਗਿਆ ਵੀ 2012 ਦੇ ਵਿੱਚ ਇਹ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਡਾਕਾ ਵਾਲਿਆਂ ਨੂੰ ਇੱਥੇ ਇੱਕ ਹਿਸਾਬ ਦੇ ਨਾਲ ਪੱਕਿਆਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਜਿਹੜੀ ਆ ਉਹ ਕੀਤੀ ਗਈ ਸੀਗੀ। ਸੋ ਕਾਫੀ ਕੁਛ ਜਿਹੜਾ ਵਿੱਚ ਜਿਹੜੀ ਉਹ ਕਿਤੇ ਗੜਬੜੀਆਂ ਇੱਦਾਂ ਕਰ ਜਾਂਦੇ। ਉਹਨਾਂ ਦੇ ਐਡਵਾਈਜ਼ਰਾਂ ਨੂੰ ਜਿਹੜਾ ਜ਼ਰੂਰ ਉਹਨਾਂ ਨੂੰ ਜਿਹੜੇ ਸਹੀ ਆંકੜੇ ਪਹੁੰਚਾਉਣੇ ਚਾਹੀਦੇ ਆ ਤੇ ਜਾਂ ਜੋ ਲਿਖਣ ਲੱਗੇ ਨੇ ਟਵਿੱਟਰ ਦੇ ਉੱਤੇ ਉਹ ਇੱਕ ਵਾਰੀ ਜਿਹੜਾ ਜਾਂਚ ਕਰ ਲੈਣੀ ਚਾਹੀਦੀ, ਪੁੱਛ ਲੈਣਾ ਚਾਹੀਦਾ, ਕਨਫਰਮ ਕਰ ਲੈਣਾ ਚਾਹੀਦਾ ਵੀ ਇਸ ਤਰੀਕੇ ਦੇ ਨਾਲ ਜਿਹੜੀ ਬਾਅਦ ਦੇ ਵਿੱਚ, ਕਿਉਂਕਿ ਬਾਅਦ ਦੇ ਵਿੱਚ ਇੱਦਾਂ ਹਰਜੋਤ ਸਿੰਘ ਜੀ ਵੀ ਸਾਰੇ ਜਾਣੇ ਕਹਿੰਦੇ ਯਾਰ ਪਤਾ ਹੀ ਨਹੀਂ ਰਾਸ਼ਟਰਪਤੀ ਨੂੰ ਕੀ ਜਿਹੜੀਆਂ ਗੱਲਾਂ ਆ ਉਹ ਕਰੀ ਜਾ ਰਹੇ ਨੇ। ਜੇ ਅਗਲੀ ਖਬਰ ਵੱਲ ਆਈਏ, ਜਿਹੜੀ UK ਦੇ ਵਿੱਚ ਇੱਕ ਬਹੁਤ ਵੱਡੀ ਨਾਨ ਪ੍ਰੋਫਿਟ ਸੰਸਥਾ ਹੈਗੀ ਆ, ਹਿਊਮਨਿਟੇਰੀਅਨ ਵਰਕ ਜਿਹੜੇ ਕਰਦੀ ਆ, ਆਕਸਫੈਮ, ਉਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਵੱਡੇ ਸਕੈਂਡਲ ਦੇ ਵਿੱਚ ਫਸੀ ਹੋਈ ਆ। $multi-million ਪੌਂਡ ਉਹ ਜਿਹੜਾ ਇਕੱਠਾ ਕਰਦੀ ਹੈਗੀ ਆ ਪੈਸੇ। ਹੇਟੀ ਦੇ ਵਿੱਚ ਜਦੋਂ 2011 ਦੇ ਵਿੱਚ ਅਰਥਕੁਏਕ ਆਇਆ ਸੀ, ਜਿਹੜੀ ਆਕਸਫੈਮ ਨੇ ਲੋਕ ਉੱਥੇ ਸੇਵਾ ਕਰਨ ਦੇ ਲਈ ਭੇਜੇ ਸੀ, ਉਹਨਾਂ ਨੇ ਕਹਿੰਦੇ ਵੀ ਉੱਥੇ ਪ੍ਰੋਸਟੀਟਿਊਟਸ ਨੂੰ ਵਰਤਿਆ ਤੇ ਸੈਕਸ ਦੇ ਲਈ ਜਿਹੜੇ ਪੈਸੇ ਯੂਜ਼ ਕੀਤੇ ਜਿਹੜੇ ਉਹ ਲੋਕਾਂ ਦੀ ਸੇਵਾ ਲਈ ਵਰਤਣੇ ਸੀ, ਤੇ ਬਹੁਤ ਹੀ ਇਹ ਜਿਹੜੀ ਮਾੜੀ ਗੱਲ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਆਕਸਫੈਮ ਦੇ ਡੀਪ
ਚੀਫ ਐਗਜ਼ੀਕਿਊਟਿਵ ਹੈਗੇ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ। ਇਹ ਸਰੋਤਿਆਂ ਨੂੰ ਥੋੜ੍ਹਾ ਜਿਹਾ ਦੱਸਦੇ ਜਾਈਏ ਵੀ ਜਿਹੜੀ ਆਕਸਫੈਮ ਇੱਕ ਚੈਰਿਟੀ ਪ੍ਰੋਗਰਾਮ ਉਹਨਾਂ ਨੇ ਹੇਟੀ ਦੇ ਲਈ 1.7 ਮਿਲੀਅਨ ਯੂਰਪੀਅਨ ਯੂਨੀਅਨ ਫੰਡ ਦਿੱਤਾ ਸੀ 2011 ਦੇ ਵਿੱਚ, ਤੇ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਇਹਨਾਂ ਨੂੰ ਪੈਸੇ ਡੋਨੇਟ ਕਰਦੀਆਂ। ਥੋੜ੍ਹਾ ਜਿਹਾ ਜੇ ਆਈਡੀਆ ਦੱਸਿਆ ਜਾਵੇ, ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ 408 ਮਿਲੀਅਨ ਪੌਂਡ ਕਲੈਕਟ ਹੋਇਆ ਸੀ, ਜਿਹਦੇ ਵਿੱਚੋਂ ਗਵਰਨਮੈਂਟ ਤੇ ਹੋਰ ਪਬਲਿਕ ਅਥਾਰਟੀ ਨੇ 176 ਮਿਲੀਅਨ ਪੌਂਡ ਦਿੱਤੇ, ਡੋਨੇਸ਼ਨਸ 108 ਮਿਲੀਅਨ ਪੌਂਡ ਦੀਆਂ ਆਈਆਂ, ਟ੍ਰੇਡਿੰਗ ਸੇਲਸ 90 ਮਿਲੀਅਨ, DEC ਅਪੀਲ 7 ਮਿਲੀਅਨ, ਗਿਫਟ ਕਾਇੰਡ, ਫਿਰ ਇਸ ਤਰ੍ਹਾਂ ਟੋਟਲ ਮਿਲਾ ਕੇ ਜਿੱਦਾਂ 408 ਮਿਲੀਅਨ ਪੌਂਡ ਸੀਗੇ। ਇਹਦੇ ਕਹਿੰਦੇ ਵੀ ਉਹਨੇ ਕਿਸ ਤਰ੍ਹਾਂ ਆਪਣਾ ਵਰਤਦੇ ਹੈਗੇ ਆ। ਪਿਛਲੇ ਸਾਲ ਜੇ ਦੇਖਿਆ ਜਾਵੇ ਕਹਿੰਦੇ ਹਿਊਮਨਟੇਰੀਅਨ ਗਰਾਊਂਡ ਦੇ ਉੱਤੇ ਉਹਨਾਂ ਨੇ 147 ਮਿਲੀਅਨ ਪੌਂਡ ਵਰਤੇ, ਡਿਵੈਲਪਮੈਂਟ ਲਈ 141, ਕੈਂਪਿੰਗ ਤੇ ਐਡਵੋਕੇਸੀ ਲਈ 14.7 ਮਿਲੀਅਨ, ਤੇ ਜੇ ਟੋਟਲ ਲੋਕ ਦੇਖਿਆ ਜਾਵੇ 5000 ਦੇ ਕਰੀਬ ਸਟਾਫ ਆ ਉਹਨਾਂ ਦਾ ਆਕਸਫੈਮ ਦਾ, ਇਹ ਚੈਰਿਟੀ ਗਰੁੱਪ ਦਾ 5083 ਤੇ 27000 ਵਲੰਟੀਅਰ ਆ ਜੀ, 8 ਲੱਖ ਐਕਟਿਵ ਸਪੋਰਟਰ ਆ ਇਹਨਾਂ ਦੇ, ਤੇ 11.6 ਮਿਲੀਅਨ ਲੋਕਾਂ ਨੂੰ ਉਹਨਾਂ ਨੇ ਕਹਿੰਦੇ ਹੈਲਪ ਕੀਤਾ ਗਲੋਬਲੀ। ਸੋ ਜੇ ਇਦਾਂ ਦੀ ਇੱਕ ਜਿਹੜੀ ਸੇਵਾ ਵਾਲੀ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਤੇ ਇਦਾਂ ਦੇ ਚਾਰਜ ਲੱਗਣ ਤਾਂ ਇਹ ਬਹੁਤ ਜਿਹੜੀ ਮੰਦਭਾਗੀ ਗੱਲ ਹੈਗੀ ਆ। ਇਹ ਇੱਕ ਪਹਿਲੀ ਸੰਸਥਾ ਨਹੀਂ, ਇਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਜਿਹੜੀ ਇੱਥੋਂ ਦੀ ਇੱਕ ਇਸੇ ਤਰੀਕੇ ਦੀ ਕੋਈ ਸੰਸਥਾ ਆ, ਉਸ ਦੇ ਵੀ ਜਿਹੜੇ ਇਸ ਟਾਈਮ CEO ਸੀਗੇ ਜਾਂ ਮੇਨ ਸੀਗੇ, ਉਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਸੀ। ਬੜੀ ਅਫਸੋਸ ਵਾਲੀ ਗੱਲ ਆ ਵੀ ਤੁਸੀਂ ਨਾਮ ਜਿਹੜਾ ਲੋਕਾਂ ਦੀ ਸੇਵਾ ਵਾਲਾ ਜਿਹੜਾ ਉਹ ਰੱਖਿਆ ਤੇ ਕਿਸ ਤਰੀਕੇ ਦੇ ਨਾਲ ਮਿਸਯੂਜ਼ ਉਸ ਜਿਹੜੇ ਅਹੁਦੇ ਦਾ ਜਿਹੜਾ ਉਹ ਕਰ ਰਹੇ ਨੇ ਲੋਕ। ਫਿਰ ਇਸੇ ਕਰਕੇ ਡਰਦੇ ਨੇ ਕਿਸੇ ਪਾਸੇ ਵੀ ਜਿਹੜਾ ਆ ਦਾਨ ਪੁੰਨ ਜਿਹੜਾ ਆ ਜਿਹੇ ਕੰਮ ਕਰਨ ਦੇ ਲਈ ਵੀ ਬਣੂਗਾ ਕੀ ਆ। ਹੁਣ ਮੀ ਟੂ ਮੂਵਮੈਂਟ ਵਾਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਪਏ ਸੀਗੇ ਪਿਛਲੇ ਵੀਕਐਂਡ ਦੇ ਉੱਤੇ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਮੋਢੀਆਂ ਦੇ ਵਿੱਚੋਂ ਜਿਹੜੀ ਇੱਕ ਕਾਉਂਸਲ ਵੂਮਨ ਸੀਗੀ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਬਿਊਜ਼ ਤੇ ਜਿਹੜੇ ਉਹ ਦੋਸ਼ ਜਿਹੜੇ ਉਹ ਲੱਗੇ ਨੇ, ਵੀ ਤੁਸੀਂ ਆਪ ਉਹਨਾਂ ਲੋਕਾਂ ਨੂੰ ਕਹਿ ਲਓ ਵੀ ਭਰੋਸਾ ਦਿਵਾ ਰਹੇ ਹੋ, ਉਹਨਾਂ ਨੂੰ ਜਿਹੜੀ ਤਾਕਤ ਦੇ ਰਹੇ ਹੋ ਵੀ ਆਪਣੇ ਜਿਹੜੇ ਅਬਿਊਜ਼ਰਸ ਦੇ ਆ ਕੇ ਮੋਹਰੇ ਜਿਹੜੇ ਉਹ ਦੱਸੋ, ਤੇ ਆਪ ਤੁਸੀਂ ਉਹਨਾਂ ਅਹੁਦਿਆਂ ਦੇ ਉੱਤੇ ਬਹਿ ਕੇ ਜਿਹੜਾ ਇਹ ਕੁਛ ਕਰ ਰਹੇ ਹੋ। ਸੋ ਲੋਕਾਂ ਦਾ ਕਿਤੇ ਨਾ ਕਿਤੇ ਫਿਰ ਅਜਿਹੀਆਂ ਗੱਲਾਂ ਸੁਣ ਕੇ ਇਨਸਾਨੀਅਤ ਤੋਂ ਵਿਸ਼ਵਾਸ ਜਿਹਾ ਜਿਹੜਾ ਉੱਠਣ ਲੱਗ ਜਾਂਦਾ। ਪਰ ਐਸੀ ਗੱਲ ਨਹੀਂ, ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਬਹੁਤੇ ਲੋਕ ਜਿਹੜੇ ਆ ਉਹ ਚੰਗੇ ਹੁੰਦੇ ਆ, ਪਰ ਇਹ ਐਸੀ ਗੱਲ ਇਹਦੇ ਵਿੱਚ ਜ਼ਰੂਰੀ ਆ ਵੀ ਜਿੱਥੇ ਵੀ ਕੋਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹੋਣ ਉੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਹੁਣ ਇਦਾਂ ਦੀ ਜਿਹੜੀ ਸਿਚੁਏਸ਼ਨ ਬਣ ਚੁੱਕੀ ਆ ਵੀ ਲੋਕ ਤੁਹਾਡੇ ਨਾਲ ਜਿਹੜੇ ਉਹ ਆ ਕੇ ਜਿਹੜੇ ਜ਼ਰੂਰ ਖੜਦੇ ਨੇ, ਜਿਹੜਾ ਵੀ ਕੋਈ ਵਿਕਟਮ, ਜਿਹੜਾ ਵੀ ਕੋਈ ਪੀੜਤ ਅਜਿਹਿਆਂ ਦਾ ਜਿਹੜਾ ਉਹ ਹੋਇਆ ਹੁੰਦਾ ਆ। ਸੋ ਜ਼ਰੂਰ ਅੱਗੇ ਤੋਂ ਅੱਗੇ ਉੱਠਣਾ ਚਾਹੀਦਾ ਸੀ। ਅੱਗੇ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰਦੇ ਸੀ ਵੀ ਇੱਕ ਨਾਲ ਦੇ ਪਿੰਡ ਦੇ ਵਿੱਚ ਕੁਝ ਹੋਰ ਕਹਿਣਾ, ਅਗਲੇ ਪਿੰਡ 'ਚ ਕੁਝ ਹੋਰ ਕਹਿ ਦੇਣਾ ਜਿਹੜੇ ਲੀਡਰ ਕਰਦੇ ਸੀ, ਪਰ ਹੁਣ ਸੋਸ਼ਲ ਮੀਡੀਆ ਦੇ ਕਰਕੇ ਸਾਰਾ ਕੁਝ ਹਰ ਇੱਕ ਨੂੰ ਜਿਹੜਾ ਉਹ ਪਤਾ ਲੱਗੀ ਜਾਂਦਾ ਆ। ਸੋ ਇਹ ਚਾਹੇ ਅਮਰੀਕਾ ਦੀ ਗੱਲ ਹੋਵੇ ਚਾਹੇ ਕਿਤੇ ਦੀ ਗੱਲ ਹੋਵੇ, ਇਹ ਸਾਰੀਆਂ ਚੀਜ਼ਾਂ ਆ ਲੋਕਾਂ ਦੇ ਸਾਹਮਣੇ ਜ਼ਾਹਰ ਜਿਹੜੀਆਂ ਉਹ ਹੋ ਜਾਂਦੀਆਂ ਨੇ, ਤੇ ਵੱਧ ਤੋਂ ਵੱਧ ਜਿੰਨੇ ਵੀ ਕੋਈ ਵੀ ਜਿਹੜੇ ਪੀੜਤ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਆ, ਹੌਸਲਾ ਜਿਹੜਾ ਆ ਉਹ ਨਹੀਂ ਹਾਰਨਾ ਚਾਹੀਦਾ ਜੀ। ਜੇ ਅਗਲੀ ਖਬਰ ਵੱਲ ਆਈਏ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਰੂਥ ਬੈਡਰ ਗਿੰਜ਼ਬਰਗ ਹੈਗੇ ਆ, ਉਹਨਾਂ ਨੇ ਅੱਜ ਫਿਰ ਮੀ ਟੂ ਮੂਵਮੈਂਟ ਆ ਉਹਦੇ ਬਾਰੇ ਜਿਹੜੀ ਗੱਲਬਾਤ ਕੀਤੀ ਹੈਗੀ ਆ। ਉਹ ਕਹਿੰਦੇ ਵੀ ਜਿਹੜੀ ਮੀ ਟੂ ਮੂਵਮੈਂਟ ਆ ਇਹਨੂੰ ਸਟਾਪ ਨਹੀਂ ਹੋਣਾ ਚਾਹੀਦਾ, ਇਹਨੂੰ ਇਸੇ ਤਰ੍ਹਾਂ ਅੱਗੇ ਐਡਵਾਂਸ ਕਰਨਾ ਚਾਹੀਦਾ ਹੈਗਾ, ਤੇ ਸਾਰੇ ਲੋਕਾਂ ਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕੱਲਾ ਇਹ ਜਿਹੜਾ ਮੀ ਟੂ ਮੂਵਮੈਂਟ ਆ ਇਹ ਹੁਣ ਪ੍ਰੋਮੀਨੈਂਟ ਲੋਕ ਤਾਂ ਆ ਗਏ, ਵੀ ਹਾਲੀਵੁੱਡ ਦੇ ਹੋ ਗਏ, ਪੋਲੀਟੀਸ਼ੀਅਨ ਹੋ ਗਏ, ਪਰ ਜਿਹੜੇ ਆਮ ਲੋਕ ਆ, ਕਹਿੰਦੇ ਜਿਹੜੀ ਆਮ ਲੇਡੀ ਇੱਕ ਕੋਈ ਹੋਟਲ ਦੇ ਵਿੱਚ ਕੰਮ ਕਰਦੀ ਆ ਉਹਦੇ ਨਾਲ ਕਿੱਦਾਂ ਦਾ ਵਿਵਹਾਰ ਹੁੰਦਾ, ਉਹ ਜਿਹੜੇ ਆਮ ਲੋਕਾਂ ਦੀਆਂ ਗੱਲਾਂ ਅੱਗੇ ਆਉਣੀਆਂ ਚਾਹੀਦੀਆਂ ਹੈਗੀਆਂ। ਇਹ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਹੁਣ ਬੇਸਿਕਲੀ ਐਵਰੀ ਵਿਕਟਮ, ਹਰ ਇੱਕ ਨੂੰ ਚਾਹੇ ਉਹ ਕਿੱਥੇ ਵੀ ਆ, ਕਿਸੇ ਵੀ ਅਹੁਦੇ ਦੇ ਉੱਤੇ ਕੋਈ ਹੈਗਾ ਆ, ਜਿਹੜਾ ਕੋਈ ਹੈਗਾ ਉਸ ਨੂੰ ਅੱਗੇ ਆਉਣਾ ਚਾਹੀਦਾ ਆ। ਹਰਜੋਤ ਸਿੰਘ ਜੀ, ਇਨਫੈਕਟ ਮੈਂ ਦੇਖ ਰਿਹਾ ਸੀ ਸੈਕਟਰੀ ਆਫ ਸਟੇਟ ਉਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਵੀ ਉੱਥੇ ਵੀ ਜਿਹੜੇ ਅਜਿਹੇ ਜਿਹੜੇ ਸੈਂਟਰ ਬਣਾਏ ਜਾਣ ਤਾਂ ਜੋ ਜੇ ਕੋਈ ਆਪਣੀ ਆ ਕੇ ਇੱਦਾਂ ਗੱਲ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹੈ, ਜੇ ਉਹਨਾਂ ਦੇ ਨਾਲ ਕੋਈ ਅਜਿਹੀ ਹਰਕਤ ਆਫਿਸ ਦੇ ਵਿੱਚ ਕੋਈ ਮਾੜੀ ਹਰਕਤ, ਅਸ਼ਲੀਲ ਹਰਕਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ, ਤਾਂ ਜੋ ਅੱਗੇ ਆ ਸਕੇ ਤੇ ਬਣਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਸਕੇ। ਆਈ ਗੈਸ ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਇੱਕ ਇੰਪੋਰਟੈਂਟ ਚੀਜ਼ ਜਿਹੜੀ ਆ ਵਰਕ ਪਲੇਸ ਦੇ ਵਿੱਚ ਉਹ ਬਣ ਚੁੱਕੀ ਆ, ਜਿੱਥੇ ਵੀ ਬੰਦੇ ਤੇ ਬੁੜੀਆਂ ਜਿਹੜੀਆਂ ਇਕੱਠੇ ਕੰਮ ਕਰਦੀਆਂ ਨੇ। ਸੋ 84 ਸਾਲਾਂ ਦੇ ਜਿਹੜੇ ਸੁਪਰੀਮ ਕੋਰਟ ਜਸਟਿਸ
ਕਾਫੀ ਬਜ਼ੁਰਗ ਹੈਗੇ ਆ, ਉਹਨਾਂ ਨੇ ਕੱਲ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ CNN ਨੂੰ ਇੰਟਰਵਿਊ ਦਿੰਦਿਆਂ ਇਹ ਕਿਹਾ ਵੀ ਸਾਨੂੰ ਜਿਹੜੇ ਆਮ ਲੋਕਾਂ ਦੇ ਨਾਲ ਜਿਹੜਾ ਧੱਕਾ ਹੁੰਦਾ, ਆਮ ਜਿਹੜੇ ਲੋਅਰ ਲੈਵਲ ਜੌਬਸ ਆ ਉਹਨਾਂ ਨੂੰ ਅੱਗੇ ਐਕਸਪੋਜ਼ ਕਰਨਾ ਚਾਹੀਦਾ ਹੈਗਾ। ਤੇ ਉਹਨਾਂ ਨੇ ਆਪਣੀ ਸਟੋਰੀ ਵੀ ਦੱਸੀ ਕਿਸ ਤਰ੍ਹਾਂ 1950 ਦੇ ਵਿੱਚ ਜਦੋਂ ਉਹ ਕਾਰਨੈਲ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ ਵੀ ਉੱਥੇ ਦੇ ਇੱਕ ਪ੍ਰੋਫੈਸਰ ਨੇ ਉਹਨਾਂ ਨੂੰ ਟੈਸਟ ਦਿੱਤਾ ਤੇ ਦੂਜੇ ਦਿਨ ਜਦ ਦੇਖਿਆ ਵੀ ਉਹ ਐਕਚੁਅਲ ਸੇਮ ਹੀ ਟੈਸਟ ਸੀ, ਵੀ ਕਹਿੰਦੀ ਵੀ ਮੈਨੂੰ ਪਤਾ ਸੀ ਵੀ ਉਹ ਕੀ ਚਾਹੁੰਦਾ ਤੇ ਮੈਂ ਉਹਨੂੰ ਉੱਥੇ ਸਟਾਪ ਕੀਤਾ ਜੀ। ਸੋ ਕਹਿੰਦੇ ਵੀ ਮੇਰੇ ਨਾਲ ਵੀ ਇਦਾਂ ਹੋਇਆ। ਸੋ ਕਹਿੰਦੇ ਵੀ ਇਹ ਪ੍ਰੋਬਲਮ ਬਹੁਤ ਵਾਈਡ ਸਪਰੈਡ ਹੈਗੀ ਆ ਤੇ ਇਸ ਮੂਵਮੈਂਟ ਨੂੰ ਜਿਹੜਾ ਅੱਗੇ ਲਿਜਾਣਾ ਚਾਹੀਦਾ ਤਾਂ ਕਿ ਹਰ ਇੱਕ ਬੰਦਾ ਜਿਹੜਾ, ਹਰ ਇੱਕ ਜਿਹੜੀ ਲੇਡੀ ਹੈਗੀ ਆ ਉਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਨਾ ਹੋਵੇ। ਜੀ ਜੀ। ਅਗਲੀ ਜਿਹੜੀਆਂ ਆਪਾਂ ਗੱਲਾਂ ਉਸ ਦੇ ਵੱਲ ਹਰਜੋਤ ਸਿੰਘ ਜੀ ਦੱਸਾਂਗੇ। ਇਮੀਗ੍ਰੇਸ਼ਨ ਦੇ ਨਾਲ ਵੀ ਜੇ ਕੋਈ ਅਪਡੇਟ ਹੋਈ ਉਹ ਵੀ ਜ਼ਰੂਰ ਤੁਹਾਨੂੰ ਇਹਨਾਂ ਖਬਰਾਂ ਦੇ ਵਿੱਚ ਦੱਸਾਂਗੇ, ਪਰ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਇੱਦਾਂ ਹੀ ਪੰਜਾਬੀ ਰੇਡੀਓ USA ਉੱਤੇ ਪ੍ਰੋਗਰਾਮ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਆਪਾਂ ਅਗਲੀਆਂ ਖਬਰਾਂ ਦੇ ਵੱਲ ਨਜ਼ਰ ਮਾਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਪਣਾ ਸਹਿਯੋਗ ਕਰ ਲਿਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਅਮਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨੇਜਰ ਬਿੰਦਰ ਖਹਿਰਾ ਫਰੈਜ਼ਨੋ ਤੋਂ, ਜਸਪਾਲ ਸੰਘਾ ਜਸਪ੍ਰੀਤ ਸੰਘਾ, ਪ੍ਰਭਦੀਪ ਗਰੇਵਾਲ ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ ਗਿੰਦਾ ਅਟਵਾਲ ਬਿੰਦਾ ਅਟਵਾਲ, ਕੁਲਤਾਰ ਬੀਸਲਾ ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ ਮਨਦੀਪ ਸਿੰਘ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਲਈ ਆਪਣਾ ਸਹਿਯੋਗ ਕਰਨ ਲਈ। ਤੇ ਜੇਕਰ ਤੁਸੀਂ ਜਾਂ ਕੋਈ ਹੋਰ ਕੋਈ ਵੀ ਜਾਣਾ ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ ਜਾਂ 408-722-7698 ਦੇ ਵਿੱਚ। ਹਰਜੋਤ ਸਿੰਘ ਜੀ, ਇਮੀਗ੍ਰੇਸ਼ਨ ਦੇ ਉੱਤੇ ਵੀ ਗੱਲਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਇੱਕ ਬੜੀ ਮਾੜੀ ਖਬਰ ਜਿਹੜੀ ਆ ਰਹੀ ਆ। ਟੈਕਸਸ ਦੇ ਵਿੱਚ ਇੱਕ ਰਹਿਣ ਵਾਲਾ ਟੀਚਰ ਸੀ, ਉਸ ਦੀ ਮੌਤ ਹੋ ਗਈ ਫਲੂ ਦੇ ਚੱਲਦਿਆਂ, ਕਿਉਂਕਿ ਉਹ ਦਵਾਈ ਜਿਹੜੀ ਆ ਉਹ ਲੈਣ ਨਾ ਜਾ ਸਕਿਆ। ਕਾਰਨ ਕੀ ਸੀ ਵੀ ਉਸਦੀ ਕੋ ਪੇਮੈਂਟ ਜਿਹੜੀ $116 ਸੀਗੀ, ਜਿਹੜੀ ਉਹਦੀ ਦਵਾਈ ਜਿਹੜੀ ਉਸਨੇ ਲੈਣੀ ਸੀਗੀ। ਤੇ ਇਹ ਇੱਕ ਜਿਹੜੀ ਬੜੀ ਮਾੜੀ ਖਬਰ ਆ ਰਹੀ ਆ ਵੀ ਫਲੂ ਦੀ ਉੱਦਾਂ ਕਾਫੀ ਜਿਹੜੀ ਆ ਓਵਰ ਦਾ ਕਾਊਂਟਰ ਵੀ ਬਹੁਤ ਸਾਰੀਆਂ ਦਵਾਈਆਂ ਕਈ ਹੁੰਦੀਆਂ, ਪਰ ਜਦੋਂ ਕੋਈ ਜ਼ਿਆਦਾ ਬਿਮਾਰ ਹੋ ਜਾਂਦਾ ਆ ਤਾਂ ਉਹਨਾਂ ਨੂੰ ਜਿਹੜੇ ਪ੍ਰਸਕ੍ਰਿਪਸ਼ਨ ਜਿਹੜੀਆਂ ਦਵਾਈਆਂ ਉਹ ਲੈਣੀਆਂ ਪੈਂਦੀਆਂ। ਪਰ ਬੜੀ ਹੈਰਾਨੀ ਵਾਲੀ ਗੱਲ ਹੋਈ ਵੀ 38 ਸਾਲਾ ਹੈਦਰ ਹਾਲੈਂਡ, ਜਿਹੜੀ ਕਿ 2nd ਗ੍ਰੇਡ ਦੀ ਟੀਚਰ ਸੀਗੀ ਉੱਥੇ ਆਈ ਕਾਰਡ ਐਲੀਮੈਂਟਰੀ ਸਕੂਲ ਦੇ ਵਿੱਚ, ਉਸਦੀ ਬੀਤੇ ਐਤਵਾਰ ਨੂੰ ਜਿਹੜੀ ਆ ਉਸਦੀ ਕੰਪਲੀਕੇਸ਼ਨਜ਼ ਫਲੂ ਦੇ ਵਿੱਚ ਹੋਣ ਕਰਕੇ ਜਿਹੜੀ ਮੌਤ ਹੋ ਗਈ। ਕਾਰਨ ਉਸਦੇ ਪਿੱਛੇ ਵੀ ਆਪਣੀ ਕੋ ਪੇਮੈਂਟ ਦੇਣ ਦੇ ਨਾਕਾਬਲ ਜਿਹੜੀ ਸਮਝੀ ਰਹੀ। ਤੇ ਵੈਸੇ ਹਰਜੋਤ ਸਿੰਘ ਜੀ, ਫਲੂ ਦੀ ਦਵਾਈ ਲਈ $116 ਕਾਫੀ ਵੱਡੀ ਕੋ ਪੇਮੈਂਟ ਜਿਹੜੀ ਉਹ ਹੋ ਸਕਦਾ ਪਲਾਨ ਹਾਈ ਡਿਡਕਟੀਬਲ ਹੋਵੇ। ਕਈ ਵਾਰੀ ਜਿਹੜੀਆਂ ਪਲਾਨਸ ਹੁੰਦੀਆਂ ਉਹ ਹਾਈ ਡਿਡਕਟੀਬਲ ਹੁੰਦੀਆਂ, ਪਰ ਫਲੂ ਦੇ ਨਾਲ ਬਹੁਤ ਲੋਕਾਂ ਦੀ ਅਮਰੀਕਾ ਦੇ ਵਿੱਚ ਮੌਤਾਂ ਹੋਈਆਂ ਹੈਗੀਆਂ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਧਿਆਨ ਦੇ ਨਾਲ, ਜਿਹਨੂੰ ਮਾੜਾ ਮੋਟਾ ਵੀ ਲੱਗਦਾ ਆ ਵੀ ਮੈਨੂੰ ਫਲੂ ਹੋ ਸਕਦਾ, ਇਮੀਡੀਏਟਲੀ ਡਾਕਟਰ ਨੂੰ ਉਹ ਕੰਟੈਕਟ ਕਰਕੇ ਦਵਾਈ ਲੈਣੀ ਚਾਹੀਦੀ ਹੈ। ਨਾਲ ਦੇ ਨਾਲ ਵੱਧ ਤੋਂ ਵੱਧ ਪ੍ਰੀਕਾਸ਼ਨਸ ਲਓ ਜੀ, ਤੇ ਬਾਹਰ ਨਾ ਜਾਓ, ਤੇ ਘਰ 'ਚ ਵੀ ਟਰਾਈ ਕਰੋ ਜਿਹਨੂੰ ਹੋਇਆ ਵੀ ਥੋੜਾ ਜਿਹਾ ਬਾਕੀਆਂ ਨਾਲੋਂ ਕੁਆਰੰਟਾਈਨ ਕਰਕੇ ਰੱਖੋ ਸਾਈਡ ਤੇ, ਕਿਉਂਕਿ ਉਹਦੇ ਨਾਲ ਕੀ ਆ ਫਿਰ ਗਾਹਾਂ ਤੇ ਗਾਹਾਂ ਸਾਰਿਆਂ ਨੂੰ ਹੋ ਜਾਂਦਾ ਜੀ। ਤੇ ਅਗਲੀ ਖਬਰ, ਪੋਰਟੋ ਰੀਕੋ ਦੇ ਵਿੱਚ ਟੋਟਲ ਬਲੈਕ ਆਊਟ ਹੋਇਆ ਕੱਲ। ਕਹਿੰਦੇ ਪਈ ਉੱਥੇ ਜਿਹੜੀ ਬਿਜਲੀ ਚਲੇ ਗਈ। ਪੋਰਟੋ ਰੀਕੋ ਦੇ ਵਿੱਚ ਵਿਚਾਰੇ ਲੋਕਾਂ ਦਾ ਕਾਫੀ ਮਾੜੀ ਪੋਜੀਸ਼ਨ ਚੱਲ ਰਹੀ ਆ। ਜਦੋਂ ਪਿਛਲੀ ਵਾਰੀ ਬਹੁਤ ਵੱਡਾ ਹਰੀਕੇਨ ਮਰੀਆ ਜਿਹੜਾ ਆਇਆ ਸੀ, ਜਿਹਨ ਆਲਮੋਸਟ ਕਹਿੰਦੇ ਆ ਪਈ ਸਾਰਾ ਪੋਰਟੋ ਰੀਕੋ ਨੂੰ ਹੀ ਤਬਾਹ ਕਰਕੇ ਰੱਖ ਦਿੱਤਾ ਸੀ। ਤੇ ਕੱਲ ਫੇਰ ਜਿਹੜੀ ਆ ਉੱਥੇ ਇੱਕ ਤਾਂ ਜਿਹੜੇ ਕੰਟਰੈਕਟ ਵੀ ਉਦਾਂ ਦੇ ਲੋਕਾਂ ਨੂੰ ਦਿੱਤੇ ਗਏ ਸੀ, ਜਿਹੜੀਆਂ ਕੋਈ ਵੱਡੀਆਂ ਕੰਪਨੀਆਂ ਨਹੀਂ ਸੀ, ਉਹਨਾਂ ਦੇ ਵਿੱਚ ਵੀ ਕਾਫੀ ਹੇਰਾਫੇਰੀਆਂ ਹੋਈਆਂ ਸੀ। ਤੇ ਹੁਣ ਜਿਹੜੀ ਆ 4.5 ਲੱਖ ਲੋਕਾਂ ਦੀ ਜਿਹੜੀ ਬਿਜਲੀ ਆ ਕੱਲ ਉਹ ਚਲੇ ਗਈ ਜੀ। ਤੇ ਉੱਦਾਂ ਵੈਸੇ ਬਲੈਕ ਆਊਟ ਹੋਇਆ, ਪਰ ਉੱਦਾਂ ਕਿਹਾ ਜਾ ਰਿਹਾ ਵੀ 75% ਜਿਹੜੇ ਪੋਰਟੋ ਰੀਕੋ ਦੇ ਵਿੱਚ ਵੈਸੇ ਬਿਜਲੀ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਸ ਨੂੰ ਹੱਲ ਆਲਮੋਸਟ ਕਰ ਲਿਆ ਗਿਆ, ਪਰ ਕਾਫੀ ਲੰਮਾ ਸਮਾਂ ਜਿਹੜਾ ਇਸ ਚੀਜ਼ ਦੇ ਵਿੱਚ ਲੱਗ ਰਿਹਾ। ਤੇ ਬਹੁਤ ਵਿਵਾਦਗ੍ਰਸਤ ਜਿਹੜਾ ਆ ਜਿਨ੍ਹਾਂ ਨੂੰ ਕੰਟਰੈਕਟ ਮਿਲਿਆ ਸੀ ਉਸ ਦੀਆਂ ਗੱਲਾਂ ਜਿਹੜੀਆਂ ਉੱਥੇ ਚੱਲ ਰਹੀਆਂ ਸੀ। ਹਰਜੋਤ ਸਿੰਘ ਜੀ, ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਆ। ਇੱਕ 99 ਸਾਲਾਂ ਦਾ ਜਿਹੜਾ ਬੰਦਾ ਆ ਉਹ ਆਪਣੀ RV ਡਰਾਈਵ ਕਰ ਰਿਹਾ ਸੀ, ਹਾਈਵੇ ਦੇ ਪੁੱਠੇ ਪਾਸੇ ਰੋਂਗ ਸਾਈਡ ਤੇ ਚਲਾਉਣ ਰਿਹਾ ਸੀ। ਉਸ ਦੀ ਸਿੱਧੀ ਟੱਕਰ ਇੱਕ ਜਾ ਰਹੀਆਂ ਜਿਹੜੀਆਂ ਯੰਗਸਟਰਸ ਸੀਗੀਆਂ 18 ਸਾਲਾਂ 17 ਸਾਲਾਂ ਦੀਆਂ ਕੁੜੀਆਂ ਦੇ ਵਿੱਚ ਹੋਈ, ਜਿਸ ਕਰਕੇ ਇਹਨਾਂ ਕੁੜੀਆਂ ਦੀ ਮੌਤ ਹੋ ਗਈ। ਤੇ ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਸੀ, ਇਹ 99 ਸਾਲਾਂ ਦੇ ਬੰਦੇ ਨੇ ਜਿਹੜਾ ਕੁਛ ਦਿਨ
ਪਹਿਲਾਂ ਜਿਹੜਾ ਰੀ-ਐਗਜ਼ਾਮੀਨੇਸ਼ਨ ਹੋਇਆ ਉਸ ਨੂੰ ਪਾਸ ਕਰ ਲਿਆ ਸੀ 29 ਦਿਨ ਪਹਿਲਾਂ ਜਿਹੜਾ ਆ ਉਸ ਨੂੰ ਦੁਬਾਰਾ ਜਿਹੜਾ ਆ ਉਹ ਲਾਇਸੈਂਸ ਦੇ ਦਿੱਤਾ ਗਿਆ ਸੀ। ਵੈਸੇ ਉਮਰ ਦਾ ਤਕਾਜ਼ਾ ਦੇਖਦੇ ਹੋਏ DMV ਵਾਲੇ ਜਾਂ ਜਿਹੜੇ ਵੀ ਮੋਟਰ ਵਹੀਕਲ ਵਾਲੇ ਆ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਦੇਖਣਾ ਚਾਹੀਦਾ ਆ ਵੀ ਸ਼ਾਇਦ ਨਾ ਚਲਾਉਣ ਦਿੱਤਾ ਜਾਵੇ, ਕਿਉਂਕਿ ਯੂ ਨੈਵਰ ਨੋ ਕੀ ਜਿਹੜੀ ਆ ਪ੍ਰੋਬਲਮਸ ਕਈ ਵਾਰੀ ਚਲੋ ਨਾ ਵੀ ਹੋਵੇ ਪ੍ਰੋਬਲਮ, ਇੱਕ ਉਮਰ ਦੇ ਲਿਹਾਜ਼ ਨੂੰ ਦੇਖਦੇ ਹੋਏ ਸ਼ਾਇਦ ਇਸ ਚੀਜ਼ ਦੇ ਉੱਤੇ ਇੱਕ ਆਈ ਥਿੰਕ ਰੋਕ ਲਾ ਦੇਣੀ ਚਾਹੀਦੀ ਆ। ਉਸ ਬੰਦੇ ਦੀ ਪਤਾ ਨਹੀਂ ਕੀ ਕਾਰਨ ਸੀਗੇ ਵੀ ਉਹ ਰੋਂਗ ਸਾਈਡ ਤੇ ਪੈ ਗਿਆ, ਉਹਨੂੰ ਦਿਖਿਆ ਨਹੀਂ, ਉਹਨੂੰ ਪਤਾ ਨਹੀਂ ਲੱਗਾ, ਗਲਤ ਪਾਸੇ ਰੋਡ ਦੇ ਉੱਤੇ ਚੜ ਗਿਆ, ਜਿਸ ਕਰਕੇ ਜਿਹੜਾ ਸਿੱਧਾ ਉਸਨਾਂ ਦੀ ਗੱਡੀ ਦੇ ਵਿੱਚ ਜਾ ਟਕਰਾਇਆ ਤੇ ਦੋ ਜਿਹੜੀ 17 ਤੇ 18 ਸਾਲ ਦੀ ਦੋ ਕੁੜੀਆਂ ਦੀ ਜਿਹੜੀ ਇਸ ਹਾਦਸੇ ਦੇ ਵਿੱਚ ਮੌਤ ਹੋਈ। ਜੀ ਅਗਲੀ ਖਬਰ ਅੱਜ ਦੀ ਇਹ ਵੀ ਬੜੀ ਮੇਜਰ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਲੋਕਾਂ ਦੇ ਨਾਲ ਧੋਖਾ ਕਰਦੀਆਂ ਹੈਗੀਆਂ। ਇਹੀ ਐਟਨਾ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਹੁਣ ਇਨਵੈਸਟੀਗੇਟ ਉਹਦੀ ਚੱਲ ਰਹੀ ਹੈਗੀ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕਮਿਸ਼ਨਰ ਵੱਲੋਂ, ਕਿਉਂਕਿ ਉਹਨਾਂ ਦਾ ਇੱਕ ਫਾਰਮਰ ਕਹਿੰਦਾ ਜਿਹੜਾ ਰਹਿ ਚੁੱਕਾ ਮੈਡੀਕਲ ਡਾਇਰੈਕਟਰ ਆ, ਉਹਨੇ ਅੰਡਰ ਓਥ ਇਹ ਐਡਮਿਟ ਕੀਤਾ ਵੀ ਮੈਂ ਤਾਂ ਪੇਸ਼ੈਂਟ ਦੇ ਰੈਕਰਡ ਹੀ ਨਹੀਂ ਚੈੱਕ ਕੀਤੇ ਜਦੋਂ ਡਿਸਾਈਡ ਕੀਤਾ ਉਸ ਪੇਸ਼ੈਂਟ ਦੇ ਬਾਰੇ ਵੀ ਉਹਨੂੰ ਕੇਅਰ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ। ਦੱਸੋ, ਕਹਿੰਦਾ ਵੀ ਜਿਹੜੇ ਨਰਸ ਨੇ ਡਾਕੂਮੈਂਟ ਚੈੱਕ ਕੀਤੇ ਸੀ ਉਹਦੇ ਬੇਸ ਦੇ ਉੱਤੇ ਮੈਂ ਕਹਿ ਦਿੱਤਾ। ਸੋ ਇਹ ਬਹੁਤ ਜਿਹੜੀ ਵੱਡੀ ਖਬਰ ਚੱਲ ਰਹੀ ਹੈਗੀ ਆ ਵੀ ਕਿਸ ਤਰ੍ਹਾਂ। ਤੇ ਹੁਣ ਹਰਜੋਤ ਸਿੰਘ ਜੀ ਕਹਿੰਦੇ ਵੀ ਸ਼ਾਇਦ ਇਸ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਲਾਂਚ ਜਿਹੜੀ ਆ ਉਹ ਹੋਵੇਗੀ, ਪਰ ਕਿਉਂਕਿ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜੇ ਪੇਸ਼ੈਂਟਸ ਦਾ ਜਿਹੜਾ ਪ੍ਰਾਈਵੇਟ ਇਨਫੋਰਮੇਸ਼ਨ ਆ ਉਹ ਵੀ ਜੁੜੀ ਹੋਈ ਆ, ਸੋ ਇਹ ਜਿਹੜਾ ਮਸਲਾ ਹੈ ਕਾਫੀ ਜਿਹੜਾ ਸੰਵੇਦਨਸ਼ੀਲ ਜਿਹੜਾ ਉਹ ਬਣ ਚੁੱਕਾ ਆ। ਵੀ ਜਿੱਦਾਂ ਆਪਾਂ ਆਉਂਦੇ ਹੋਏ ਵੀ ਗੱਲ ਕਰ ਰਹੇ ਸੀ ਵੀ ਐਟਨਾ ਵਾਲੇ ਸ਼ਾਇਦ ਇਹ ਨਾ ਹੋਵੇ ਵੀ ਇਸੇ ਕਰਕੇ ਪਹਿਲਾਂ ਹੀ ਇਹ ਚੀਜ਼ ਚੋਂ ਜਿਹੜੇ ਬਾਹਰ ਨਿਕਲ ਗਏ ਹੋਣ ਵੀ ਵੱਧ ਤੋਂ ਵੱਧ ਜਿਹੜੇ ਆਪਾਂ ਲੋਕਾਂ ਨੂੰ ਆਪਣੇ ਨਾਲ ਜਿੱਦਾਂ ਮਰਜ਼ੀ ਜਿਹੜਾ ਕਿਸ ਤਰੀਕੇ ਦੇ ਨਾਲ ਵੀ ਜੋੜੀਏ, ਪੁਰਾਣੀ ਜਿਹੜੀ ਉਸ ਦੀ ਹਿਸਟਰੀ ਜਿਹੜੀ ਉਹ ਦੇਖਣੀ ਨਹੀਂ। ਆਖਿਆ ਜੀ ਨਰਸ ਨੇ ਪੜ੍ਹ ਲਈ ਸੀ ਤੇ ਆਪਣੇ ਤੌਰ ਦੇ ਉੱਤੇ ਜਾਂ ਉਸ ਨੂੰ ਮਨਾ ਕਰ ਦਿਓ ਜਾਂ ਡਿਫਰੈਂਟ ਦਵਾਈਆਂ ਜਾਂ ਹੋਰ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਹ ਲਾਈ ਜਾਓ, ਤਾਂ ਸਿਚੁਏਸ਼ਨ ਐਟਨਾ ਦੇ ਲਈ ਜਿਹੜੀ ਕਾਫੀ ਬੈਡ ਜਿਹੜੀ ਆ ਕਹਿੰਦੇ ਆ ਉਹ ਬਣ ਸਕਦੀ ਆ। ਪਰ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਰੌਲਾ ਆ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਤਾਂ ਇਸ ਦਾ ਜਿਹੜਾ ਖਾਸਾ ਜਿਹੜਾ ਉਹ ਪੈ ਰਿਹਾ ਆ। ਐਟਨਾ ਵਾਲਿਆਂ ਨੇ ਇਸ ਦੇ ਉੱਤੇ ਪਤਾ ਨਹੀਂ ਕੀ ਜਵਾਬ ਜਿਹੜਾ ਇਸ ਟਾਈਮ ਦਿੱਤਾ ਹੋਊਗਾ, ਉਹਨਾਂ ਦੀ ਲੀਗਲ ਟੀਮ ਕੋਈ ਨਾ ਕੋਈ ਜਿਹੜਾ ਆ ਬਹਾਨਾ ਜਾਂ ਕੋਈ ਨਾ ਕੋਈ ਤਰੀਕਾ ਹੈ ਜ਼ਰੂਰ ਇਸ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੂਗੀ। ਜੀ ਅਗਲੀ ਖਬਰ ਵੱਲ ਆਈਏ। ਟੈਕਸਸ ਦੇ ਵਿੱਚ ਜਦੋਂ ਇੱਕ ਬਹੁਤ ਵੱਡੀ ਸ਼ੂਟਿੰਗ ਹੋਈ ਸੀਗੀ ਇੱਕ ਚਰਚ ਦੇ ਵਿੱਚ, ਇੱਕ ਸਦਾਈਲ ਬੰਦੇ ਨੇ ਜਿੱਦਾਂ ਕਈ ਲੋਕਾਂ ਨੂੰ ਮਾਰ ਦਿੱਤਾ ਸੀ, ਉਹ ਤੋਂ ਬਾਅਦ ਕਹਿੰਦੇ ਪਈ ਬਹੁਤ ਸਾਰੇ ਲੋਕਾਂ ਨੇ ਜਿਹੜਾ ਰੌਲਾ ਵੀ ਪਾਇਆ ਵੀ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਗਨਸ ਆ ਉਹ ਬੈਨ ਹੋਣੀਆਂ ਚਾਹੀਦੀਆਂ ਹੈਗੀਆਂ ਆ। ਤੇ ਕਹਿੰਦੇ ਵੀ ਉਸ ਮੈਸਕਰੇ ਤੋਂ ਪਿੱਛੋਂ ਜਿਹੜੀ ਮਿਲਟਰੀ ਆ ਉਹਨਾਂ ਨੇ 4000 ਦੇ ਕਰੀਬ ਜਿਹੜੀਆਂ ਗਨਸ ਆ ਉਹ ਬੈਨ ਲਿਸਟ ਦੇ ਵਿੱਚ ਪਾਈਆਂ ਹੈਗੀਆਂ ਹੁਣ ਉੱਦਾਂ ਦੀਆਂ ਗਨ, ਜਿਹਦੇ ਨਾਲ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਮਾਰਿਆ ਜਾ ਸਕਦਾ ਹੈਗਾ। ਇਹ ਤਾਂ ਪਹਿਲਾਂ ਹੀ ਵੈਸੇ ਬੈਨ ਹੋਣੀਆਂ ਚਾਹੀਦੀਆਂ ਹੈਗੀਆਂ ਹਨਾ, ਜਿਹੜੀਆਂ ਇੱਦਾਂ ਦੀਆਂ ਇੰਨੀਆਂ ਖਤਰਨਾਕ ਜਿਹੜੀਆਂ ਗੰਨਾਂ ਹੈਗੀਆਂ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ ਗਨ ਦੇ ਨਾਲ ਹੀ ਜੁੜੀ ਹੋਈ ਮਾੜੀ ਜਿਹੜੀ ਇੱਕ ਖਬਰ ਹੈ। ਇੱਕ ਔਰਤ ਜਿਸ ਨੇ ਪਹਿਲਾਂ ਆਪਣੇ 11 ਸਾਲਾਂ ਦੇ ਮੁੰਡੇ ਨੂੰ ਗੋਲੀ ਮਾਰੀ, ਜੈਫਰਸਨ ਕਾਉਂਟੀ ਤੋਂ ਇਹ ਜਿਹੜੀ ਖਬਰ ਆ ਰਹੀ ਆ। ਬਾਅਦ ਦੇ ਵਿੱਚ ਉਸਨੇ ਆਪਣੇ ਆਪ ਨੂੰ ਵੀ ਜਿਹੜੀ ਉਹ ਗੋਲੀ ਮਾਰ ਲਈ, ਜਿਸ ਦੇ ਚੱਲਦਿਆਂ ਜਿਹੜੀ ਮੌਤ ਹੋ ਗਈ। ਸੋ ਆਪਣੀ ਇੰਜਰੀਜ਼ ਤੋਂ ਜਿਹੜਾ ਆ ਉਹ ਬਚ ਨਾ ਸਕਿਆ ਤੇ ਉਸਦੀ ਜਿਹੜੀ ਉਹ ਮੌਤ ਹੋ ਗਈ। ਕੀ ਕਾਰਨ ਸੀ ਇਸ ਦੇ ਪਿੱਛੇ ਜਿਹੜਾ ਉਸਨੇ ਆਪਣੇ 11 ਸਾਲਾਂ ਦੇ ਮੁੰਡੇ ਨੂੰ ਗੋਲੀ ਮਾਰ ਦਿੱਤੀ? ਤਾਰਾ ਕੈਲਹਰ ਉਸ ਔਰਤ ਦਾ ਨਾਂ ਜਿਸ ਨੇ ਆਪਣੇ 11 ਸਾਲਾਂ ਦੇ ਮੁੰਡੇ ਨੂੰ ਜਿਹੜੀ ਉਹ ਗੋਲੀ ਮਾਰ ਦਿੱਤੀ ਸੀ। ਬਾਰਨਹਾਰਟ ਜਿਹੜਾ ਇਲਾਕਾ ਹੈ ਜੈਫਰਸਨ ਕਾਉਂਟੀ ਦੇ ਵਿੱਚ ਇਹ ਪੈਂਦਾ ਆ। ਬਹੁਤ ਦੇਖੋ ਮਾੜੀ ਗੱਲ ਆ ਹਰਜੋਤ ਸਿੰਘ ਜੀ, ਕਈ ਵਾਰੀ ਬੰਦੇ ਨੂੰ ਜਦੋਂ ਕੋਈ ਜ਼ਿਆਦਾ ਗੁੱਸਾ ਹੁੰਦਾ ਜਾਂ ਟੈਂਪਰ ਦੇ ਉੱਤੇ ਜਿਸ ਦਾ ਕੰਟਰੋਲ ਨਹੀਂ ਆ, ਉਹਨਾਂ ਦੇ ਕੋਲ ਇੱਦਾਂ ਦੇ ਮਾਰੂ ਹਥਿਆਰ ਹੋਣ ਤਾਂ ਉਹ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਰ ਸਕਦੇ ਨੇ। ਉੱਦਾਂ ਇਹ ਚੀਜ਼ ਕਾਫੀ ਕਹੀ ਜਾਂਦੀ ਹੈ ਵੀ ਜਿਨ੍ਹਾਂ ਦੇ ਕੋਲ ਜ਼ਿਆਦਾਤਰ ਜਿਹੜੀਆਂ ਗਨਸ ਹੁੰਦੀਆਂ ਆ ਉਹ ਅਜਿਹੀਆਂ ਚੀਜ਼ਾਂ ਸਿਚੁਏਸ਼ਨ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਜਾਂ ਉਹਦੇ ਉੱਤੇ ਕੰਟਰੋਲ ਜ਼ਿਆਦਾ ਰੱਖਦੇ ਆ। ਪਰ ਬੈਡ ਪਾਰਟ ਇਹ ਆ ਵੀ ਕਈ ਵਾਰੀ ਜਿਹੜੇ ਬੈਕਗਰਾਊਂਡ ਦੇ ਵਿੱਚ ਖਾਸ ਕਰਕੇ ਉਹਨਾਂ ਦਾ ਮੈਂਟਲ ਹੈਲਥ ਜਿਹੜੀ ਆ ਉਹ ਨਹੀਂ ਸਹੀ ਤਰੀਕੇ ਦੇ ਨਾਲ ਚੈੱਕ ਕੀਤੀ ਜਾਂਦੀ ਤੇ ਅਜਿਹੇ
ਜਿਹੜੇ ਕੁਝ ਕਮਲੇ ਲੋਕਾਂ ਦੇ ਹੱਥਾਂ ਦੇ ਕੋਲ ਜਿਹੜੇ ਲੀਗਲ ਲਾਇਸੈਂਸੀ ਹਥਿਆਰ ਜਿਹੜੇ ਉਹ ਪਹੁੰਚ ਜਾਂਦੇ ਆ, ਜੋ ਕਿ ਫਿਰ ਕਈ ਘਰਾਂ ਦੇ ਵਿੱਚ ਮਾਤਮ ਜਿਹੜਾ ਉਹ ਲੈ ਆਉਂਦੇ ਜੀ। ਜੇ ਅਗਲੀ ਖਬਰ ਵੱਲ ਆਈਏ, ਰਾਜਕਰਮਵੀਰ ਸਿੰਘ ਜੀ ਕਹਿੰਦੇ ਵੈਲੈਂਟਾਈਨ ਡੇ ਆ ਰਿਹਾ, ਪਰ ਇਸ ਵੈਲੈਂਟਾਈਨ ਡੇ ਦੇ ਸੰਬੰਧ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਜਿਹੜੇ ਸਿੱਖ ਸਟੂਡੈਂਟਸ ਹੈਗੇ ਆ ਉਹ ਬਹੁਤ ਹੀ ਵਧੀਆ ਜਿਹੜਾ ਕੰਮ ਕਰ ਰਹੇ ਹੈਗੇ ਆ। ਜਿਹੜੀਆਂ ਕਹਿੰਦੇ ਪਈ ਡੋਮੈਸਟਿਕ ਵਾਇਲੈਂਸ ਦੇ ਨਾਲ ਪ੍ਰਭਾਵਿਤ ਜਿਹੜੀਆਂ ਲੇਡੀਜ਼ ਹੈਗੀਆਂ ਆ, ਸ਼ੈਲਟਰਸ ਦੇ ਵਿੱਚ ਰਹਿੰਦੀਆਂ ਆ, ਉਹਨਾਂ ਨੂੰ ਉਹ ਇੱਕ ਪੈਕੇਜਸ ਜਿਹੜੇ ਡਿਲੀਵਰ ਕਰਨ ਜਾ ਰਹੇ ਆ। ਇਹ ਜੀ ਕੇਅਰ ਪੈਕੇਜਸ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਜਿਹੜੀ ਉਹਨਾਂ ਦਾ ਜਿਹੜਾ ਯੂਥ ਵਿੰਗ ਹੈਗਾ, ਮੈਕਗਿਲ ਯੂਨੀਵਰਸਿਟੀ ਦੇ ਬਹੁਤ ਸਾਰੇ ਸਟੂਡੈਂਟਸ ਹੈਗੇ ਆ, ਉਹ ਕਹਿੰਦੇ ਵੀ 180 ਦੇ ਕਰੀਬ ਜਿਹੜੇ ਕੇਅਰ ਬੈਗਸ ਹੈਗੇ ਆ ਉਹ ਡਿਲੀਵਰ ਕਰਨ ਜਾ ਰਹੇ ਆ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਨ ਹੈਗਾ ਉਹ ਲੇਡੀਜ਼ ਨੂੰ ਦਿੱਤਾ ਜਾਊਗਾ ਜਿਹੜੇ ਸ਼ੈਲਟਰ 'ਚ ਰਹਿ ਰਹੀਆਂ ਹੈਗੀਆਂ ਆ। ਤੇ ਕਹਿੰਦੇ ਯੂਨਾਈਟਿਡ ਨੇਸ਼ਨ ਨੇ ਇੱਕ ਵਾਰੀ ਇਹ ਪੂਰੀ ਰਿਸਰਚ ਕੀਤੀ ਸੀ ਤੇ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਤਿੰਨਾਂ ਦੇ ਵਿੱਚੋਂ ਇੱਕ ਲੇਡੀ ਜਿਹੜੀ ਪੂਰੇ ਵਰਲਡ ਦੇ ਵਿੱਚ ਉਹ either she will be raped or beaten in her lifetime। ਦੱਸੋ ਕਿੰਨੀ ਮਾੜੀ ਪੋਜੀਸ਼ਨ ਜਿਹੜੀ ਹੈਗੀ ਆ। 33% ਜੀ। ਸੋ ਬਿਲਕੁਲ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਇਹਨਾਂ ਜਿਹੜੇ ਸਿੱਖ ਸਟੂਡੈਂਟਸ ਆ ਇਹਨਾਂ ਨੂੰ ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਵਧਾਈ ਦੇ ਪਾਤਰ ਵੀ ਆ, ਜਿਹੜੇ ਇਦਾਂ ਦੇ ਜਿਹੜੇ ਦਿਨ ਦੇ ਉੱਤੇ ਜਿਹੜਾ ਬਹੁਤ ਹੀ ਵਧੀਆ ਜਿਹੜਾ ਕੰਮ ਕਰ ਰਹੇ ਹੈਗੇ ਆ। ਜੀ। ਤੇ ਅਗਲੀ ਜਿਹੜੀ ਆਪਾਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਜੇ ਗੱਲ ਕਰੀਏ ਵੀ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਨੇ ਮਿਚ ਮੈਕੋਨਲ GOP ਨੂੰ ਜੋ ਲੀਡ ਕਰ ਰਹੇ ਨੇ ਜਿਹੜੇ ਉਸ ਦੇ ਵਿੱਚ ਸੈਨੇਟ ਦੇ ਵਿੱਚ, ਉਹਨਾਂ ਨੇ ਜਿਹੜਾ ਆਪਣਾ ਇਮੀਗ੍ਰੇਸ਼ਨ ਦਾ ਇੱਕ ਕਹਿ ਲਓ ਵੀ ਦਾ ਜਿਹੜਾ ਉੱਥੇ ਉਹਨਾਂ ਨੇ ਖੇਡਿਆ ਆ, ਉਹ ਕਹਿੰਦੇ ਵੀ ਉਹ ਫ੍ਰੀ ਫॉर ਆਲ ਡਿਬੇਟ ਜਿਹੜੇ ਡ੍ਰੀਮਰਸ ਨੂੰ ਲੈ ਕੇ, ਡਾਕਾ ਨੂੰ ਲੈ ਕੇ ਜਿਹੜਾ ਆ ਉਹ ਲੈ ਕੇ ਆ ਰਹੇ ਨੇ, ਪਰ ਕਹਿੰਦੇ ਐਂਡ ਗੇਮ ਕਿਸੇ ਨੂੰ ਪਤਾ ਨਹੀਂ ਆ ਅਖੀਰ ਦੇ ਵਿੱਚ ਇਹ ਚਾਹੁੰਦੇ ਕੀ ਆ। ਕਹਿੰਦੇ ਜਿਹੜੇ ਬਹੁਤ ਸਾਰੇ ਪੋਲੀਟੀਕਲ ਪੰਡਤ ਨੇ ਉਹ ਇਹ ਕਹਿ ਰਹੇ ਨੇ ਜਾਂ ਤਾਂ ਇਹ ਵਾਕਿਆ ਕੋਈ ਫਿਕਸ ਲੈ ਕੇ ਆਊਗਾ ਡਾਕਾ ਵਾਲਿਆਂ ਲਈ, ਡ੍ਰੀਮਰਸ ਦੇ ਲਈ, ਤੇ ਜਾਂ ਟੋਟਲੀ ਆਊਟ ਆਫ ਕੰਟਰੋਲ ਜਿਹੜਾ ਸਪਾਇਰਲ ਆਊਟ ਆਫ ਕੰਟਰੋਲ ਜਿਹੜਾ ਆ ਉਹ ਹੋ ਸਕਦਾ ਆ। ਪਰ ਚਲੋ ਐਟਲੀਸਟ ਇਹਨਾਂ ਨੇ ਜਿਹੜਾ ਆ ਇੱਕ ਜਿਹੜੀ ਸ਼ੁਰੂਆਤ ਕੀਤੀ ਹੈ, ਪਰ ਇਹਨਾਂ ਨੇ ਰਾਈਟ ਨਾਓ ਇਮੀਗ੍ਰੇਸ਼ਨ ਪਲਾਨ ਦੇ ਵਿੱਚ ਉਹੀ ਚੀਜ਼ਾਂ ਰੱਖੀਆਂ ਨੇ ਜੋ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ ਵਾਈਟ ਹਾਊਸ ਦੇ ਦੁਆਰਾ ਜਿਹੜਾ ਇੱਕ ਮੈਮੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰਿਲੀਜ਼ ਹੋਇਆ ਸੀ, ਉਹ ਉਸ ਦੇ ਵਿੱਚ ਦੱਸਿਆ ਗਿਆ ਸੀ ਜਿਹੜਾ ਵਾਲ ਦੀ ਗੱਲ ਸੀ, ਜਿਸ ਦੇ ਵਿੱਚ ਤੇ ਜਿਹੜਾ ਡਾਇਵਰਸਿਟੀ ਵੀਜ਼ਾ ਹੈ ਉਸ ਨੂੰ ਬੰਦ ਕਰਨ ਦੀ ਤੇ ਚੇਨ ਜਿਹੜੀ ਇਮੀਗ੍ਰੇਸ਼ਨ ਆ ਉਸ ਨੂੰ ਰੋਕਣ ਦੀ ਜਿਹੜੀ ਉਸ ਦੇ ਵਿੱਚ ਗੱਲ ਸੀਗੀ। ਸੋ ਬਿਲਕੁਲ ਮਿਚ ਮੈਕੋਨਲ ਜਿਹੜੇ ਹੈਗੇ ਆ ਉਹਨਾਂ ਦੇ ਵੱਲੋਂ ਇਹ ਲੈ ਕੇ ਆਂਦਾ ਜਾ ਰਿਹਾ ਹੈਗਾ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਉਹੀ ਚੀਜ਼ਾਂ ਨੂੰ ਐਡ ਕੀਤਾ ਗਿਆ ਆ ਵੀ ਅਸੀਂ ਟਰਾਈ ਕਰਾਂਗੇ ਜਿਹੜੇ 1.8 ਮਿਲੀਅਨ ਜਿਹੜੇ ਡਾਕਾ ਵਾਲੇ ਸਟੂਡੈਂਟਸ ਹੈਗੇ ਉਹਨਾਂ ਨੂੰ ਪੱਕੇ ਕਰਨ ਦੀ, ਇਨ ਐਕਸਚੇਂਜ ਫॉर $25 ਬਿਲੀਅਨ ਜਿਹੜੀ ਕੰਧ ਬਣਾਉਣ ਦੇ ਲਈ, ਉਹ ਵੀ ਵਿੱਚ ਜਿਹੜਾ ਕੀਲਾ ਗੱਡਿਆ ਹੈਗਾ ਆ। ਤੇ ਇਹਦੇ ਵਿੱਚ ਬਿਲਕੁਲ ਸਰੋਤੇ ਜ਼ਰੂਰ ਸਾਡੇ ਨਾਲ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਸੁਣਦੇ ਰਿਹਾ ਕਰੋ, ਕਿਉਂਕਿ ਇੰਡੀਆ ਤੋਂ ਵੀ ਸਾਨੂੰ ਬਹੁਤ ਕਾਲਾਂ ਆਉਂਦੀਆਂ ਰਹਿੰਦੀਆਂ ਜਿਨ੍ਹਾਂ ਨੇ ਪੇਰੈਂਟਸ ਜਾਂ ਬ੍ਰਦਰ ਸਿਸਟਰ ਆਪਣੇ ਅਪਲਾਈ ਕੀਤੇ ਹੋ। ਇਹਦੇ 'ਚ ਬਹੁਤ ਚੇਂਜ ਹੋਣ ਜਾ ਰਹੀ ਆ ਜੇ ਪਾਸ ਹੁੰਦਾ ਹੈਗਾ। ਇਹ ਲੋਟਰੀ ਵਾਲਾ ਸਿਸਟਮ ਤਾਂ 100% ਮੈਨੂੰ ਲੱਗਦਾ ਡੈਮੋਕ੍ਰੇਟਸ ਵੀ ਉਹਦੇ ਨਾਲ ਐਗਰੀ ਕਰਦੇ ਹੈਗੇ ਆ ਵੀ ਜਿਹੜਾ ਲੋਟੋ ਵਾਲਾ 50,000 ਲੋਕਾਂ ਦਾ ਇੱਥੇ ਆਉਣ ਦਾ ਕੰਮ ਸੀ ਉਹਨੂੰ ਬੰਦ ਕੀਤਾ ਜਾਵੇ। ਤੇ ਦੂਸਰਾ ਜਿਹੜਾ ਚੇਨ ਮਾਈਗ੍ਰੇਸ਼ਨ, ਜਿੱਦਾਂ ਕਹਿੰਦੇ ਵੀ ਆਪਣੇ ਤੁਸੀਂ ਹਸਬੈਂਡ ਵਾਈਫ ਜਾਂ ਬੱਚਿਆਂ ਦਾ ਕਰ ਸਕਦੇ ਆ, ਫਿਰ ਪੇਰੈਂਟਸ ਬ੍ਰਦਰ ਸਿਸਟਰ ਦਾ ਨਹੀਂ ਹੋਊਗਾ। ਇਹਦੇ ਵਿੱਚ ਇੱਕ ਦਿਦਾਂ ਦੀ ਅਮੈਂਡਮੈਂਟ ਹੈਗੀ ਆ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਹੀ ਚੀਜ਼ ਆਲਰੇਡੀ ਕੈਨੇਡਾ ਵੀ ਕਰ ਚੁੱਕਾ ਹੈ, ਉਹਨਾਂ ਨੂੰ ਸੁਪਰ ਵੀਜ਼ੇ ਤਾਂ ਦੇ ਦਿੰਦੇ ਆ ਪੇਰੈਂਟਸ ਨੂੰ, ਪਰ ਉਹ ਬੈਨੀਫਿਟ ਨਹੀਂ ਲੈ ਸਕਦੇ, ਕੋਈ ਵੀ ਨਹੀਂ ਲੈ ਸਕਦੇ। ਇਹ ਵੀ ਚੀਜ਼ ਜਿਹੜੀ ਇਸ ਦੇ ਇੱਥੇ ਵੀ ਜਿਹੜੀ ਉਹ ਚੇਂਜ ਆਉਣੀ ਹੀ ਆਉਣੀ ਆ। ਸਿਟੀਜ਼ਨ ਨੂੰ ਜਿਹੜੇ ਉਹ ਵੱਖਰੇ ਬੈਨੀਫਿਟ ਹੋਣਗੇ ਤੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਜਾਂ ਜਿਹੜੇ ਰੈਗੂਲਰ ਜਿਹੜੇ ਇਮੀਗ੍ਰੈਂਟਸ ਨੇ ਜਾਂ ਦੂਜੇ ਨੇ ਉਹਨਾਂ ਨੂੰ ਜਿਹੜੇ ਉਹ ਘੱਟ ਬੈਨੀਫਿਟ ਜਿਹੜੇ ਉਹ ਹੋਣਗੇ। ਰਾਈਟ ਨਾਓ ਪ੍ਰਸ਼ਾਸਨ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਉਹ ਮੇਨ ਜਿਹੜੀ ਆ ਉਹ ਜ਼ਰੂਰ ਚੱਲ ਰਹੀ ਹੈਗੀ ਆ। ਜਿਹੜਾ ਮੈਰਿਟ ਬੇਸ ਸਿਸਟਮ ਦੀ ਗੱਲ ਹੋ ਰਹੀ ਆ ਵੀ ਜਿਹਦੇ ਚ ਪੁਆਇੰਟ ਬੇਸ ਹੋਊਗੇ ਵੀ ਡਿਗਰੀ ਦੇ ਕਿੰਨੇ ਪੁਆਇੰਟ ਆ, ਏਜ ਦੇ ਹਿਸਾਬ ਨਾਲ ਕਿੰਨੇ ਪੁਆਇੰਟ ਆ, ਕੋਈ ਤੁਹਾਡਾ ਰਿਸ਼ਤੇਦਾਰ ਆ ਕਿੰਨੇ ਪੁਆਇੰਟ ਆ, ਕੋਈ ਟੈਕਨੀਕਲ ਬੰਦਾ ਹੈ ਐਕਸਪੀਰੀਅੰਸ ਆ ਕਿੰਨੇ ਪੁਆਇੰਟ ਆ, ਇਹ ਜ਼ਰੂਰ ਇਹਦੇ ਵਿੱਚ ਗੱਲਬਾਤ ਹੋਊਗੀ। ਚੇਨ ਮਾਈਗ੍ਰੇਸ਼ਨ ਦੀ ਤਾਂ ਆਪਾਂ ਆਲਰੇਡੀ ਗੱਲ ਕਰ ਦਿੱਤੀ ਆ ਵੀ ਇਹਨੂੰ ਵੀ ਪੂਰਾ ਉਹ ਟਰਾਈ ਕਰ ਰਹੇ ਆ ਵੀ ਇਹਦੀ ਜਿਹੜੀ ਬੰਦ ਹੋਵੇ। ਇੱਕ ਜਿਹੜੀ ਇਹਦੇ ਚ ਵਧੀਆ ਗੱਲ ਮੈਨੂੰ ਇਹ ਲੱਗੀ ਰਾਜਕਰਮਵੀਰ ਸਿੰਘ ਜੀ, ਉਹ ਇਹ ਆ ਵੀ ਜਿਹੜਾ ਕੰਟਰੀ ਦਾ ਕੋਟਾ ਉਹ ਵੀ ਖਤਮ ਕਰਨ ਦੀ ਗੱਲ ਕੀਤੀ ਗਈ ਆ, ਕਿਉਂਕਿ ਕਈ ਇਦਾਂ ਹੈ ਨਾ ਵੀ ਜਿੱਦਾਂ ਹੁਣ ਕਈ ਲੋਕ ਮੰਨ ਲਓ ਵੀ ਇੰਡੀਆ ਜਾਂ ਚਾਈਨਾ ਤੋਂ ਬਹੁਤ ਲੋਕ ਆਉਂਦੇ ਆ, ਸੋ ਉਹਨਾਂ ਦੀ ਜਿਹੜੀ ਲੈਂਥ ਆ ਉਹਨਾਂ ਦਾ ਟਾਈਮ ਆ ਉਹ ਬਹੁਤ ਲੰਮਾ ਆ। ਤੇ ਜੇ ਉਹ ਕਹਿੰਦੇ ਵੀ ਕੰਟਰੀ ਕੋਟਾ ਅਸੀਂ ਖਤਮ ਕਰ ਦੇਣਾ ਹੈ ਵੀ ਉਹ ਸਿਰਫ ਜਿੱਦਾਂ ਡੇਟ ਅਪਲਾਈ ਹੋਊਗੀ ਉਹਦੇ ਬੇਸ ਤੇ ਕਰਾਂਗੇ, ਸੋ ਉਹਦੇ ਨਾਲ ਜਿੱਦਾਂ ਫਾਇਦਾ ਹੋਊਗਾ।
ਜੀ ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰ ਲਈਏ, ਇੱਕ ਸ਼ਰਾਬੀ ਬੰਦਾ ਜੋ ਕਿ ਚੌਥੀ ਵਾਰੀ DUI ਦੇ ਕੇਸ ਦੇ ਵਿੱਚ ਫੜਿਆ ਗਿਆ, ਉਸ ਨੇ ਕਹਿੰਦੇ ਗੁਹਾਰ ਲਈ ਵੀ ਸਾਡੇ ਨਾਲ ਇੱਕ ਹਿਸਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਤੇ ਕਹਿੰਦਾ ਜਿਹੜੇ ਅਲਕੋਹਲਿਕ ਨੇ, ਜਿਹੜੇ ਬਹੁਤੇ ਸ਼ਰਾਬੀ ਬੰਦੇ ਆ, ਉਹਨਾਂ ਦੇ ਲਈ ਇਹ ਜਿਹੜੀ ਲਿਮਿਟ ਆ ਉਹ ਵਧਾਉਣੀ ਚਾਹੀਦੀ ਆ ਤਾਂ ਜੋ ਅਸੀਂ ਪੀ ਕੇ ਜਿਹੜੀ ਗੱਡੀ ਆ ਚਲਾ ਸਕੋ। ਸੋ ਅੱਜ ਦੇਖੋ ਇਦਾਂ ਦੀ ਗੱਲ ਜਿਹੜੀ ਆਪਾਂ ਨੂੰ ਅਮਰੀਕਾ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ। ਸੈਨ ਐਂਟੋਨੀਓ ਦਾ ਜਿਹੜਾ ਬੰਦਾ ਟੈਕਸਸ ਦੇ ਵਿੱਚ ਰਹਿਣ ਵਾਲਾ, ਜਿਹੜਾ ਚੌਥੀ ਵਾਰੀ ਜਿਹੜਾ DUI ਦੇ ਕੇਸ ਦੇ ਵਿੱਚ ਜਿਹੜਾ ਉਸ ਨੂੰ ਫੜਿਆ ਗਿਆ ਸੀਗਾ, ਤੇ ਰਾਈਟ ਨਾਓ ਲੀਗਲ ਲਿਮਿਟ ਜਿਹੜੀ ਆ ਉਹ 0.08 ਜਿਹੜੀ ਬਲੱਡ ਅਲਕੋਹਲ ਕੰਸਨਟ੍ਰੇਸ਼ਨ ਜਿਹੜੀ ਉਹ ਦੇਖੀ ਜਾਂਦੀ ਹੈ। ਜੇ ਕਿਸੇ ਦੀ ਉਸ ਮਾਤਰਾ ਤੋਂ ਵੱਧ ਹੈਗੀ ਆ ਤਾਂ ਉਸ ਨੂੰ DUI ਜਿਹੜੀ ਦਿੱਤੀ ਜਾਂਦੀ ਆ। ਤੇ ਜਿਹੜੇ ਹਰਜੋਤ ਸਿੰਘ ਜੀ ਕਮਰਸ਼ੀਅਲ ਵਾਲੇ ਹੁੰਦੇ ਆ, ਇਸ ਵਾਰੀ ਕੈਲੀਫੋਰਨੀਆ ਦੇ ਉਸ ਵਿੱਚ ਚੇਂਜ ਕਰਕੇ ਇਸ ਨੂੰ ਅੱਧਿਆਂ ਕਰ ਦਿੱਤਾ। ਸੋ ਜੇ ਕੋਈ ਊਬਰ, ਲਿਫਟ, ਟੈਕਸੀ ਜਾਂ ਟਰੱਕ ਵਾਲਾ ਜਿਹੜਾ ਜਾਂ ਕੋਈ ਵੀ ਉਹ ਚਲਾ ਰਿਹਾ, ਜੇ ਉਹ ਕੈਲੀਫੋਰਨੀਆ ਦੇ ਵਿੱਚ ਫੜਿਆ ਜਾਂਦਾ ਤੇ ਉਹਨਾਂ ਦੀ ਜਿਹੜੀ ਉਹ ਲਿਮਿਟ ਫਿਰ 0.04 ਜਿਹੜੀ ਆ ਉਹਨਾਂ ਨੇ ਰੱਖੀ ਹੋਈ ਆ। ਸੋ ਇਹ ਜਿਹੜਾ ਸੈਨ ਐਂਟੋਨੀਓ ਬੇਸਡ ਜਿਹੜਾ ਬੰਦਾ ਆ, ਉਸਨੇ ਇਹ ਗੁਹਾਰ ਲਾਈ ਆ ਵੀ ਸਾਡੇ ਸ਼ਰਾਬੀਆਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਜੀ। ਬਿਲਕੁਲ। ਤੇ ਆਪਾਂ ਥੋੜੀ ਬਹੁਤੀ 올림픽 ਦੀ ਵੀ ਗੱਲ ਕਰਦੇ ਜਾਈਏ ਜੀ। 올림픽 ਦੀ ਜੇ ਗੱਲ ਕਰਦੇ ਜਾਈਏ ਤੇ ਪੂਰੀ ਤਰ੍ਹਾਂ ਜ਼ੋਰਾਂ ਤੇ ਆ ਇਸ ਵੇਲੇ ਵਿੰਟਰ 올림픽ਸ ਜਿਹੜੀਆਂ ਹੋ ਰਹੀਆਂ ਕੋਰੀਆ ਦੇ ਵਿੱਚ, ਤੇ ਮੈਂ ਜਿਹੜੇ ਸੀਗੇ ਮੈਡਲਸ ਉਹਨਾਂ ਵੱਲ ਦੇਖ ਰਿਹਾ ਸੀ ਵੀ ਜਰਮਨ ਪਹਿਲੇ ਨੰਬਰ ਦੇ ਉੱਤੇ ਜਾ ਰਿਹਾ ਹੈਗਾ, ਅਮਰੀਕਾ ਤੀਜੀ ਜਾਂ ਚੌਥੀ ਪੋਜੀਸ਼ਨ ਦੇ ਉੱਤੇ ਸੀਗਾ ਜੀ। ਸੋ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਕੈਨੇਡਾ ਵਾਲੇ ਕਾਫੀ ਇਸ ਦੇ ਵਿੱਚ ਜਿਹੜੇ ਉਹ ਗਾਂ ਵੀ ਜਿਹੜੇ ਉਹ ਚੱਲਦੇ ਹੁੰਦੇ ਨੇ, ਤੇ ਦੇਖਦੇ ਆ ਫਿਰ ਕੀ ਹੁੰਦਾ। ਪਰ 올림픽ਸ ਦੇ ਬਾਰੇ ਜੇ ਹੋਰ ਅਗਲੀ ਜਿਹੜੀ ਨਾਲ ਹੀ ਗੱਲ ਕਰ ਲਈਏ ਵੀ ਆਪਣੀ LA ਦੇ ਵਿੱਚ 2028 ਦੇ ਵਿੱਚ 올림픽ਸ ਜਿਹੜੀਆਂ ਆ ਰਹੀਆਂ ਆ, ਤੇ ਦੇਖਦੇ ਆ ਉਸ ਦੇ ਵਿੱਚ ਜਿਹੜਾ ਉਹ ਫਿਰ ਕੀ ਦੁਬਾਰਾ ਬਣੂਗਾ। ਤੇ ਹੈਰਾਨੀ ਵਾਲੀ ਗੱਲ ਆ, ਬੀਜਿੰਗ ਦੇ ਵਿੱਚ ਬਹੁਤ ਜਲਦ ਦੁਬਾਰਾ ਜਿਹੜੀਆਂ 올림픽ਸ ਉਹ ਹੋ ਜਾਣੀਆਂ ਨੇ। 2022 ਦੇ ਵਿੱਚ ਪਿਛਲੇ ਥੋੜੇ ਸਮਾਂ ਪਹਿਲਾਂ ਵੀ ਜਿਹੜੀਆਂ ਬੀਜਿੰਗ ਦੇ ਵਿੱਚ 2008 ਦੇ ਵਿੱਚ 올림픽 ਜਿਹੜੀਆਂ ਹੋ ਕੇ ਹਟੀਆਂ ਸੀਗੀਆਂ। ਸੋ ਮੈਡਲ ਜਿਹੜੇ ਲਗਾਤਾਰ ਜਿਹੜੇ ਜਿੱਤ ਰਹੇ ਨੇ, ਤੇ ਮੈਡਲ ਟੈਲੀਆਂ ਜਿਹੜੀਆਂ ਆ ਉਹ ਤੁਹਾਡੇ ਨਾਲ ਆਪਾਂ ਜ਼ਰੂਰ ਜਿਹੜੀਆਂ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜੀ ਆ ਉਹ ਸ਼ੇਅਰ ਕਰਦੇ ਰਹਾਂਗੇ। ਇੱਕ NBC ਦੇ ਇੱਕ ਐਨਾਲਿਸਟ ਨੇ, ਉਹਨੇ ਸਾਊਥ ਕੋਰੀਆ ਖਿਲਾਫ ਕੋਈ ਜਿਹੜੀ ਭੱਦੀ ਟਿੱਪਣੀ ਕੀਤੀ, ਜਿਸ ਕਰਕੇ ਉਹਨਾਂ ਨੇ ਉਸ ਐਨਾਲਿਸਟ ਨੂੰ ਆਪਣੇ ਪੈਨਲ ਦੇ ਵਿੱਚੋਂ ਬਾਅਦ ਚ NBC ਚੈਨਲ ਨੇ ਜਿਹੜਾ ਕੱਢ ਦਿੱਤਾ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ NBC ਹੀ ਜਿਹੜੇ ਦਿਖਾ ਰਿਹਾ 올림픽 ਦੀ ਕਵਰੇਜ ਜਿਹੜੀ ਆ ਉੱਥੇ ਇਸ ਟਾਈਮ ਕਰ ਰਿਹਾ ਹੈਗਾ। 25 ਨੂੰ ਜਿਹੜੀ ਆ ਇਹ ਮੁੱਕ ਜਾਣੀਆਂ ਨੇ, 25 ਫਰਵਰੀ ਨੂੰ ਜਿਹੜੀਆਂ ਮੁੱਕ ਜਾਣੀਆਂ ਆ। 7 ਤਰੀਕ ਨੂੰ ਜਿਹੜੀ ਉੱਦਾਂ ਸ਼ੁਰੂਆਤ ਹੋ ਚੁੱਕੀ ਹੈ। ਸੈਰੇਮਨੀ ਉੱਦਾਂ 9 ਤਰੀਕ ਨੂੰ ਹੋਈ ਸੀਗੀ, ਪਰ ਉਸ ਤੋਂ ਪਹਿਲਾਂ ਹੀ ਜਿਹੜੀਆਂ ਕਈ ਗੇਮਾਂ ਦੀ ਜਿਹੜੀ ਉਹ ਸ਼ੁਰੂਆਤ ਹੋ ਚੁੱਕੀ ਸੀ। ਜਿਹੜੀਆਂ ਸਮਰ 올림픽ਸ ਹੁੰਦੀਆਂ ਹਰਜੋਤ ਸਿੰਘ ਜੀ, ਉਹ ਤਕਰੀਬਨ ਮਹੀਨਾ ਚੱਲਦੀਆਂ ਨੇ। ਜਿਹੜੀਆਂ ਵਿੰਟਰ ਵਾਲੀਆਂ ਉਹ 15 ਦਿਨ ਜਿਹੜੀਆਂ ਚੱਲਦੀਆਂ ਨੇ। ਇੱਕ ਸ਼ਹਿਰ ਦਾ ਜਿੱਥੇ ਵੀ 올림픽ਸ ਹੋਣੀਆਂ ਹੁੰਦੀਆਂ ਆ, ਉੱਥੇ ਕਾਫੀ ਜ਼ੋਰ ਜਿਹੜਾ ਆ ਉਸ ਸ਼ਹਿਰ ਦਾ ਲੱਗਦਾ ਹੈ। ਇਨਫਰਾਸਟ੍ਰਕਚਰ ਤਾਂ ਬਹੁਤ ਖੜਾ ਹੁੰਦਾ ਆ, ਨੋ ਡਾਊਟ, ਪਰ ਗੱਲ ਆ ਵੀ ਉਸ ਨੂੰ ਬਾਅਦ ਚ ਕਿਸ ਤਰੀਕੇ ਨਾਲ ਜਿਹੜਾ ਯੂਜ਼ ਕੀਤਾ ਜਾਂਦਾ। ਰੀਓ 올림픽ਸ ਹੁਣੇ ਹੋ ਕੇ ਹਟੀਆਂ ਬ੍ਰਾਜ਼ੀਲ ਦੇ ਵਿੱਚ, ਉਹ ਇਨਫਰਾਸਟ੍ਰਕਚਰ ਉਹਨਾਂ ਨੇ ਬਣਾ ਲਿਆ, ਪਰ ਬਾਅਦ ਦੇ ਵਿੱਚ ਕਿਸੇ ਨੂੰ ਵਰਤਣ ਹੀ ਨਹੀਂ ਦਿੰਦੇ, ਤੇ ਹੁਣ ਉੱਥੇ ਗੰਦ ਜਿਹੜਾ ਬਿਲਕੁਲ ਜਿਹੜਾ ਪੈ ਜਾਂਦਾ। ਆਈ ਥਿੰਕ ਸਰਕਾਰਾਂ ਨੂੰ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ। ਪਹਿਲਾਂ ਵੀ ਪੈਸੇ ਖਰਾਬ ਕਰਦੇ ਕਿੰਨੇ, ਉਹਨਾਂ ਦੇ ਵਿੱਚ ਕਈ ਲੋਕਾਂ ਨੂੰ ਉਠਾਲਿਆ ਜਾਂਦਾ, ਕਈ ਪਿੰਡਾਂ ਦੇ ਪਿੰਡ ਉਠਾਲੇ ਜਾਂਦੇ ਹੈਗੇ ਆ, ਉਹ ਜਿਹੜੇ ਹੋਸਟਲ ਉੱਥੇ ਉਹਨਾਂ ਦੇ ਬਣਾਉਣ ਦੇ ਲਈ, ਰੱਖਣ ਦੇ ਲਈ। ਬਿਲਕੁਲ। ਸੋ ਜੇ ਟੋਟਲ ਲੇਟੈਸਟ ਆਪਾਂ ਦੱਸਦੇ ਜਾਈਏ, ਅਮਰੀਕਾ ਨੇ, ਸਾਡੇ ਮੁਲਕ ਨੇ ਥੋੜਾ ਜਿਹਾ ਇੰਪਰੂਵ ਕੀਤਾ ਹੈਗਾ ਮੈਡਲਸ ਦੇ ਵਿੱਚ। 2 골ਡ ਮੈਡਲ USA ਦੇ ਕੋਲ ਇਸ ਵੇਲੇ ਹੈਗੇ ਆ, ਟੋਟਲ ਜਿੱਦਾਂ 4 ਮੈਡਲ ਆ। ਪਰ ਜਿਹੜਾ ਨਾਰਵੇ ਆ ਉਹ ਕਹਿੰਦੇ ਵੀ ਬਹੁਤ ਅੱਗੇ ਹੈਗਾ ਮੈਡਲਾਂ ਦੇ ਵਿੱਚ, ਮਾਮਲੇ ਦੇ ਵਿੱਚ ਜੀ, ਤੇ ਕੈਨੇਡਾ ਵੀ ਸਭ ਤੋਂ ਅੱਗੇ ਹੀ ਆ। ਜੀ ਬਿਲਕੁਲ ਚੱਲਣਾ ਹੀ ਆ। ਜਰਮਨੀ ਨੇ ਹੁਣ ਤੱਕ 4, ਨੀਦਰਲੈਂਡ ਨੇ 3 ਇਹ 골ਡ ਮੈਡਲਾਂ ਦੀ ਮੈਂ ਜਿਹੜਾ ਦੱਸ ਰਿਹਾ। ਕੈਨੇਡਾ ਨੇ, ਨਾਰਵੇ ਨੇ, ਕੈਨੇਡਾ ਨੇ 2 ਤੇ ਯੂਨਾਈਟਿਡ ਸਟੇਟ ਨੇ ਵੀ 2 ਜਿੱਤੇ ਨੇ। ਜਰਮਨੀ ਟੋਟਲ 7 ਨੇ, ਨੀਦਰਲੈਂਡ ਦੇ ਟੋਟਲ 7 ਨੇ, ਨਾਰਵੇ ਨੇ ਕੁੱਲ 9 ਜਿਹੜੇ ਹੁਣ ਤੱਕ ਮੈਡਲ ਜਿੱਤ ਚੁੱਕੇ ਨੇ, ਕੈਨੇਡਾ 7, ਤੇ ਅਮਰੀਕਾ ਦੇ ਜਿਹੜੇ 2 골ਡ ਦੇ ਨਾਲ 1 ਸਿਲਵਰ ਤੇ 1 ਬ੍ਰੌਂਜ਼ ਮੈਡਲ ਜਿੱਤ ਕੇ 4 ਦੇ ਉੱਤੇ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਤੇ ਕਜ਼ਾਕਿਸਤਾਨ ਵਰਗਾ ਮੁਲਕ ਜਿੱਥੇ ਉੱਥੋਂ ਵੀ ਇੱਕ ਉਹਨਾਂ ਦੇ 1 ਬ੍ਰੌਂਜ਼ ਮੈਡਲ ਉਹਨਾਂ ਨੇ ਜਿੱਤ ਲਿਆ ਹੈਗਾ ਆ। ਨਾਰਵੇ, ਸਵੀਡਨ ਵਰਗੇ ਮੁਲਕਾਂ ਤੋਂ ਤਾਂ ਉਮੀਦ ਜਿਹੜੀ ਆ ਉਹ ਲਾਈ ਜਾਂਦੀ ਹੈ, ਕਿਉਂਕਿ ਉੱਥੇ ਬਰਫ਼ ਪੈਂਦੀ ਰਹਿੰਦੀ ਹੈ, ਤੇ ਵਿੰਟਰ 올림픽ਸ, ਵਿੰਟਰ ਗੇਮਸ ਜਿਹੜੀਆਂ ਕਾਫੀ ਉੱਥੇ ਪੋਪੂਲਰ ਹੁੰਦੀਆਂ ਨੇ। ਅਮਰੀਕਾ ਦੇ ਵਿੱਚ ਵੀ ਬਹੁਤ ਜਿਹੜੀਆਂ ਵਿੰਟਰ ਐਕਸ ਗੇਮਸ ਜਾਂ ਹੋਰ ਕਈ ਕੁਛ ਜਿਹੜਾ ਇੱਥੇ ਚੱਲਦਾ ਹੀ ਉਹ ਰਹਿੰਦਾ ਆ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ। ਆਪਾਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜਾ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਤੋਂ ਜਿਹੜਾ ਆਪਾਂ ਇਜਾਜ਼ਤ ਲੈਂਦੇ ਆ, ਮਿਲਦੇ ਆ।
ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਤੇ ਸਿੰਘ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਇਜਾਜ਼ਤ ਦਿਓ। ਸਾਨੂੰ ਦੋਵਾਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।